ਸਾਡੇ ਮਾਰੇ ਨਹੀਂ ਕਿਸੇ ਜਿਸ ਤਰ੍ਹਾਂ ਸਗੋਂ ਬੰਦੇ ਨਾਲ ਗਏ ਨੇ ਜਾ ਕੇ ਦਰਿਆ ਤੇ ਛੱਡ ਕੇ ਆਏ ਨੇ। ਅੱਛਾ। ਤਾਰਾ ਸਿੰਘ ਦੇ ਮੁੰਡੇ ਜਿੰਦੇ ਮੈਂ ਗਿਆ ਵਾਂ। ਫਿਰ ਮੇਰੇ ਕੋਲ ਬਾਅਦ ਸਿੱਖ ਆਇਆ ਵੀ ਇੰਡੀਆ ਤੋਂ ਟੇਕ ਸਿੰਘ ਦਾ ਪਟੋਤਰਾ। ਉਹਦਾ ਨਾਂ ਕੀ ਟੇਕ ਸਿੰਘ ਦੇ ਪੋਤਰੇ ਦਾ? ਮੰਗਲ ਸਿੰਘ। ਸਿੱਖਾਂ ਦੀ ਇਬਾਦਤਗਾਹ ਦੀ ਅੱਛਾ। ਬੁਨਿਆਦ ਮੀਆਂ ਮੀਰ ਨੇ ਰੱਖੀ ਹੈ। ਉਹਦੇ ਸਿੱਖ ਸਨ ਨਾ ਜਿਹੜੇ ਜਵਾਨ ਮੁੰਡੇ ਹੁੰਦੇ ਹਨ, ਮੈਂ ਵੇਖੇ ਨਾ, ਉਹ ਐਸਾ ਕੱਪੜਾ ਲੈ ਕੇ ਪਿੰਡ 'ਚ ਵੱਟਦੇ ਹੁੰਦੇ ਹਨ, ਪੜਦੇ ਨਾਲ ਕੋਈ ਸਾਰਾ ਕੋਈ ਬੀਬੀ ਸਾਨੂੰ ਨਾ ਜੀ ਵੇਖੇ ਨਾ। ਬਾਬਾ ਜੀ ਗੁਰੂ ਨਾਨਕ ਦੇ ਜਿੰਨੇ ਵੀ ਗੁਰਦੁਆਰੇ ਬਣਾਏ ਗਏ ਨਾ ਉਹਨਾਂ ਦੇ ਨਾਮ ਤੇ ਵੀ ਉਹਨਾਂ ਨੇ 4 ਦਰਵਾਜ਼ੇ ਰੱਖੇ ਨੇ। ਇਹਦੇ ਵੀ 4 ਦਰਵਾਜ਼ੇ। ਹਾਂ, ਅਗਰ ਕੋਈ ਕਹਿੰਦਾ ਨਾ ਇਧਰੋਂ ਸਿੱਖ ਲੰਘ ਗਿਆ ਤੇ ਹਿੰਦੂ ਕਹਿੰਦਾ ਕਿ ਮੈਂ ਨਹੀਂ ਲੰਘਣਾ ਇਧਰੋਂ, ਤੇ ਸਿੱਖ ਲੰਘਿਆ ਇਸ ਦਰਵਾਜ਼ੇ ਚੋਂ। ਬਾਬੇ ਗੁਰੂ ਨਾਨਕ ਨੇ ਕਿਹਾ ਕਿ ਆਲਾ ਤੇਰਾ ਵੱਖਰਾ ਦਰਵਾਜ਼ਾ, ਤੂੰ ਇਧਰੋਂ ਦੀ ਆ ਜਾ। ਤੇ ਜੇ ਅਗਰ ਮੁਸਲਮਾਨ ਗਿਆ ਨਾ ਤੇ ਉਹਨੇ ਕਿਹਾ ਕਿ ਇਧਰੋਂ ਤੇ ਸਿੱਖ ਲੰਘ ਗਿਆ, ਇਧਰੋਂ ਹਿੰਦੂ ਲੰਘ ਗਿਆ, ਤੇ ਬਾਬਾ ਗੁਰੂ ਨਾਨਕ ਨੇ ਕਿਹਾ ਆਲਾ ਤੀਸਰਾ ਦਰਵਾਜ਼ਾ ਤੇਰਾ ਬਣਾ ਦੇਣਾ ਮੈਂ, ਤੂੰ ਇਧਰੋਂ ਦੀ ਲੰਘ ਜਾ। ਹੁਣ ਸਿੱਖ ਵੀ ਦਾ ਵੀ ਦਰਵਾਜ਼ਾ ਹੋ ਗਿਆ, ਹਿੰਦੂ ਦਾ ਵੀ ਹੋ ਗਿਆ, ਮੁਸਲਮਾਨ ਦਾ ਵੀ ਹੋ ਗਿਆ। ਸਾਈ ਆਇਆ ਕਹਿਣਾ ਕਿ ਲੈ ਇੱਥੇ ਤੇ ਚੱਲ ਗਏ, ਤਿੰਨਾਂ ਨੇ ਦਰਵਾਜ਼ੇ ਮਾਰ ਲਏ, ਮੇਰਾ ਦਰਵਾਜ਼ਾ ਕੋਈ ਨਹੀਂ, ਮੈਂ ਕਿੱਧਰ ਜਾਵਾਂ। ਬਾਬੇ ਗੁਰੂ ਨਾਨਕ ਨੇ ਲੈ ਤੇਰਾ ਚੌਥਾ ਦਰਵਾਜ਼ਾ ਤੇਰੇ ਨਾਂ ਦਾ ਵੀ ਬਣ ਗਏ। ਉਹਨਾਂ ਨੇ ਜਿਹੜਾ ਨਾ ਜੋੜਿਆ ਸਭ ਨੂੰ। ਤੇ ਜੇ ਇਹਨਾਂ ਦਾ ਵਿਆਹ ਕਰਿਆ ਜੇ ਤੇ ਮੈਨੂੰ ਦੱਸਿਆ ਜੇ, ਮੈਂ ਜਿਹੜਾ ਨਾ ਜਨਾਬ ਫਿਰ ਕੋਈ ਢੋਲ ਵਾਲੇ ਜਿਹੜਾ ਨਾ ਕੋਈ ਜ਼ਬਰਦਸਤ ਜੇ ਲੈ ਕੇ ਆਵਾਂਗਾ। ਠੀਕ ਹੈ ਜੀ। ਤੇ ਖੁਸਰੇ ਖਸਰੇ ਜੇ ਕਹੋਗੇ ਤਾਂ ਉਹ ਵੀ ਆ ਜਾਣਗੇ। ਆਹ ਚਲ ਨਹੀਂ ਆਪ ਹੀ ਇਹ ਨੱਚ ਨੂੰ ਚਲਾਂਗੇ, ਹੋਵੇ ਤਾਂ ਖੁਸ਼ੀ ਕਰਾਂਗੇ ਬੜੀ। ਮੈਂ ਆਇਆ ਜੀ ਇੱਥੇ ਚੱਕ ਰਾਮਦਾਸ ਬਾਬਾ ਤਫੈਲ ਗੋਂਦਲ ਦੇ ਕੋਲ, ਤੇ ਮੈਂ ਅਕਸਰ ਪਿੰਡਾਂ 'ਚ ਦੇਖਿਆ ਕਿ ਜਨਾਬ ਡੇਰਿਆਂ ਦੇ ਬਾਹਰ ਜਿਹੜਾ ਨਾ ਉਹ ਮੱਝਾਂ ਬੱਜੀਆਂ ਦੇ ਨਾਲ ਹੀ ਜਿਹੜਾ ਨਾ ਗੋਇਆਂ ਦੇ ਢੇਰ ਲੱਗੇ ਨੇ। ਲੇਕਿਨ ਇੱਥੇ ਆ ਕੇ ਦੇਖਿਆ ਇਹ ਆਲਾ ਜ਼ੌਕ ਦੇ ਮਾਲਕ ਨੇ ਮਾਸ਼ਾਅੱਲਾ, ਤੇ ਬੜਾ ਖੂਬਸੂਰਤ ਇਹਨਾਂ ਨੇ ਆਪਣਾ ਜਿਹੜਾ ਡੇਰਾ ਬਣਾਇਆ ਤੇ ਫੁੱਲ ਬੂਟਿਆਂ ਲਗਾ ਕੇ ਤੇ ਇਹਨਾਂ ਨੇ ਸਜਾਇਆ ਹੋਇਆ। ਆਪ ਵੀ ਬੜੇ ਅੱਛੇ ਬੰਦੇ ਨੇ। ਤੇ ਚਲੋ ਕਰਨੇ ਇਹਨਾਂ ਨਾਲ ਗੱਲਬਾਤ। अस्सलाम वालेकुम जी वरहमतुल्लाह वबरकातुह। 47 ਦੀ ਖੋਜ ਦੇ ਲਿਹਾਜ਼ ਦੇ ਨਾਲ ਅੱਜ ਮੈਂ ਆਇਆ ਭਾਈ ਫੈਸਲ ਦੇ ਨਾਲ ਠੱਠਾ ਗੁਲਾਬ ਸਿੰਘ, ਤੇ ਇੱਥੇ ਇਹਨਾਂ ਨੇ ਦੱਸਿਆ ਜੀ ਇੱਕ ਬੜਾ ਜ਼ਬਰਦਸਤ ਖਜ਼ਾਨਾ ਛੁਪਿਆ ਹੋਇਆ ਤੇ ਖਜ਼ਾਨਾ ਵੀ ਜਿਹੜਾ ਨਾ ਉਹਦੀ ਉਮਰ ਵੀ ਜਿਹੜੀ ਹੈ ਨਾ ਉਹ ਕਹਿ ਲਓ ਕਿ 90 ਸਾਲ ਤੋਂ ਉੱਤੇ ਹੈ। ਭਾਈ ਫੈਸਲ ਦੇ ਬਜ਼ੁਰਗਾਂ ਨੇ ਵੀ ਕਾਫੀ ਤਾਰੀਫ ਕੀਤੀ। ਚਾਚਾ ਤਫੈਲ ਗੋਂਦਲ ਸਾਹਿਬ ਦੀ ਕਹਿੰਦੇ ਬੜਾ ਸੋਹਣਾ ਮੁੰਡਾ ਤੇ ਸੋਹਣੀਆਂ ਗੱਲਾਂ ਕਰਦਾ ਹੈ। ਸਾਡੇ ਨਾਲੋਂ ਜ਼ਿਆਦਾ ਟੁਰਦੇ ਨੇ। ਤੇ ਮੈਂ ਕਿਹਾ ਜੀ ਫੇਰ ਤੇ ਇਹਨਾਂ ਦੇ ਕੋਲ ਲਾਜ਼ਮੀ ਜਾਣਾ ਚਾਹੀਦਾ ਹੈ। ਕੁਛ ਇੱਥੋਂ ਦੀ ਠੱਠੇ ਗੁਲਾਬ ਸਿੰਘ ਦੀ ਹਿਸਟਰੀ ਇਹਨਾਂ ਕੋਲ ਪੁੱਛਨੇ ਆ, ਕੁਛ ਪਿਆਰ ਦੀਆਂ ਗੱਲਾਂ ਪੁੱਛਨੇ ਆ, ਕੁਛ ਦੁੱਖ ਦੀਆਂ ਗੱਲਾਂ ਪੁੱਛਨੇ ਆ। ਤੇ ਬਾਬੇ ਦਾ ਚਿਹਰਾ ਵੇਖਿਆ ਜਿਸ ਟਾਈਮ ਚਾਚੇ ਦਾ, ਤੇ ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਜਿਹੜਾ ਨਾ ਬਾਬਾ ਨਹੀਂ ਚਾਚਾ ਨਹੀਂ, ਇਹ ਇਹਨਾਂ ਦਾ ਮਜ਼ਾਜ ਇਸ ਤਰ੍ਹਾਂ ਦਾ ਕਿ ਸਾਰਿਆਂ ਨਾਲ ਫਰੈਂਡਸ਼ਿਪ ਆ, ਦੋਸਤਾਂ ਵਾਲੀ ਹੈ। ਯੰਗ ਸੋਸਾਇਟੀ ਨੇ, ਯੰਗ ਸੋਸਾਇਟੀ, ਯੰਗ ਬਲੱਡ ਹੈ। ਯੰਗ ਬਲੱਡ। ਅੱਛਾ ਲਓ ਜੀ, ਗੱਲਾਂ ਕਰਨੇ ਫਿਰ ਤੁਹਾਡੇ ਨਾਲ ਸਾਂਝੀਆਂ ਤੇ ਤੁਹਾਨੂੰ ਇਨਸ਼ਾਅੱਲਾ ਮਜ਼ਾ ਆਏਗਾ। ਇੱਕ ਐਸੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ, ਇਹ ਪੂਰੇ ਇਲਾਕੇ ਦੇ ਵਿੱਚ ਗੁਜਰਾਲ ਦੇ ਵਿੱਚ ਜਿਹੜਾ ਨਾ ਇਹ ਨਹੀਂ ਹੋਏਗੀ। ਪਿੰਡ ਦੇ ਵਿੱਚ ਜਿਹੜੇ ਸਿੱਖ ਸਨ, ਮੇਲ ਮਿਲਾਪ ਕਿਸ ਤਰ੍ਹਾਂ ਦਾ ਸੀ, ਆਪਸ 'ਚ ਇੱਕ ਦੂਸਰੇ ਦੀ ਗਮੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਸਨ, ਨਾਰਾਜ਼ ਵੀ ਹੁੰਦੇ ਸਨ ਤੇ ਭਰਾ ਕੇ ਵੀ ਬਹਿ ਜਾਂਦੇ ਸਨ। ਬਰਾਦਰੀ ਇੱਕ ਖਾਨਦਾਨ ਸੀ ਜੀ, ਇੱਕ ਖਾਨਦਾਨ ਸੀ। ਠੀਕ। ਨਾਰਾਜ਼ਗੀ ਵੀ ਬੜੀਆਂ ਹੁੰਦੀਆਂ ਨੇ। ਆਪਾਂ ਅਸੀਂ ਆਪਣੇ ਪਿਓ ਪੁੱਤਾਂ ਦੀ ਜਾਂਦੀ ਜੀ, ਤਾਂ ਉਦੋਂ ਦੇ ਬਰਾਦਰੀਆਂ ਦਾ। ਠੀਕ ਹੈ। ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਹੋਇਆ ਕਿ ਤੁਹਾਡੇ ਪਿੰਡ 'ਚ ਕੱਟ-ਵੱਢ ਹੋਈ ਹੋਵੇ? ਨਹੀਂ, ਉਹ ਸਾਡੇ ਮਾਰੇ ਨਹੀਂ ਕਿਸੇ। ਜਿਸ ਤਰ੍ਹਾਂ ਸਗੋਂ ਬੰਦੇ ਨਾਲ ਗਏ ਨੇ ਜਾ ਕੇ ਦਰਿਆ ਤੇ ਛੱਡ ਕੇ ਆਏ ਨੇ। ਅੱਛਾ, ਇੱਥੇ ਜਿਹੜਾ ਨੰਬਰਦਾਰ ਕਿੰਨੇ ਸਨ? 4 ਆ 2 ਮੁਸਲਮਾਨ ਸੀ, ਉਹ ਬਚਵੇ ਹੀ ਜਾਣਾ। ਹਾਂਜੀ, ਤੇ 2 ਸਿੱਖ ਸਨ। ਇਹ 2 ਸਿੱਖ। ਠੀਕ ਹੋ ਗਿਆ। ਅੱਛਾ, ਗੱਲ ਇਹ ਹੈ ਕਿ ਜਿਸ ਵਕਤ ਇੱਥੇ ਰਹਿੰਦੇ ਸਨ, ਇੱਕ ਦੂਸਰੇ ਦੇ ਵਿਆਹ ਸ਼ਾਦੀ ਤੇ ਸ਼ਾਮਲ ਹੁੰਦੇ ਸਨ। ਮੈਂ 2 ਜਨਾਂ ਦੇ ਆਪ ਗਿਆ ਸਿੱਖਾਂ ਦੀ। ਕਿਹੜੀ ਸਿੱਖ ਦੀ ਜਾਂਚ ਨਾ ਗਏ ਹੋ? ਇਹ
ਇੱਕ ਸੀ ਆਪਣਾ ਤਾਰਾ ਸਿੰਘ, ਤਾਰਾ ਸਿੰਘ, ਅੱਛਾ। ਉਹਦੇ ਮੁੰਡੇ ਦੀ ਕਿ ਉਹਦੇ ਮੁੰਡੇ ਦੀ ਜੰਦੇ ਗਿਆ। ਅੱਛਾ, ਉਹਦਾ ਨਾਂ ਕੀ ਸੀ? ਇਹ ਉਹਦਾ ਮੈਂ ਨਾਂ ਭੁੱਲ ਗਿਆ। ਅੱਛਾ, ਤਾਰਾ ਸਿੰਘ ਦੇ ਮੁੰਡੇ ਦੀ ਜੰਦੇ ਮੈਂ ਗਿਆ ਵਾਂ। ਉਹ ਜਾਂਚ ਕਿੱਥੇ ਗਈ ਸੀ ਤਾਰਾ ਸਿੰਘ ਦੇ ਮੁੰਡੇ ਦੀ? ਆ ਸ਼ਰੀਫ ਦਾ ਮੁੰਡਾ ਕਿੱਥੇ ਵਿਆਹਿਆ ਹੈ ਬਈ? ਤੇਰੇ ਚਾਚੇ ਸ਼ਰੀਫ ਕਿੱਥੇ ਵਿਆਹਿਆ ਹੈ? ਉਹ ਆਪਣਾ ਉੱਚੇ ਪਿੰਡ ਉੱਚਾ ਪਿੰਡ, ਉੱਚਾ ਪਿੰਡ ਨਾਰੰਗ ਦੇ ਨਾਲ ਹੈ ਇੱਧਰ ਨਾਰੰਗ ਨਾਲ। ਪੈਦਲ ਗਏ ਸੀ? ਨਹੀਂ, ਘੋੜੀਆਂ ਦੇ। ਘੋੜੀਆਂ ਦੇ? ਰਾਤ ਰਹਿ ਸਾਂ। ਕਿੰਨੀ ਕੁ ਬਰਾਤ ਗਈ ਸੀ? ਬਰਾਤ ਤੇ ਕੋਈ 100-150 ਬੰਦਾ ਹੋਣਾ। 100-150 ਬੰਦਾ ਘੋੜੀਆਂ ਦੇ? ਘੋੜੀਆਂ ਦੇ। ਕਿਆ ਇਹ ਬਾਤ! ਵੱਡਾ ਜ਼ਿਮੀਦਾਰ ਹੋਣਾ ਵੀ? ਹਾਂਜੀ, ਵੱਡਾ ਜ਼ਿਮੀਦਾਰ ਹੋਣਾ ਜਿਹੜਾ ਉਹਨੇ 100 ਘੋੜੀ ਨੂੰ ਵੀ ਸੰਭਾਲ ਮਾਲਕ ਲਿਆ। ਸਾਰੇ ਹੀ ਚੰਗੇ ਹਨ ਜੀ। ਅੱਛਾ। ਮਾਲਕ ਸਾਰੇ ਹੀ ਚੰਗੇ ਸਮਝੇ। ਅੱਛਾ। ਮਾਲਕ ਕੋਈ ਘੱਟ ਨਹੀਂ ਜੀ। ਤੁਸੀਂ ਆਪਣੀ ਘੋੜੀ ਦਾ ਨਾਂ ਕੀ ਰੱਖਿਆ ਸੀ? ਆਪਣੀ ਘੋੜੀ ਦੇ ਗਏ ਸਾਂ, ਮੇਰੇ ਨਾਲ ਚੌੜੀ ਸਰਬੰਦ ਦੇ। ਸਾਨੂੰ ਤਿੰਨਾਂ ਘਰਾਂ ਨੂੰ ਮੁਸਲਮਾਨਾਂ ਨੂੰ ਆਂਦੇ ਹੁੰਦੇ ਹਨ ਚੰਗੇ। 2 ਘਰ ਆਪਣੇ ਤੇ ਅਸੀਂ ਸਾਡੇ ਬਾਬਰ ਹੀ ਭਣੇਵੇਂ ਸਨ। ਪਿੰਡ ਦੇ 2 ਤੇ ਹਨ। ਉਹ ਇਹਨਾਂ ਨਾਲ ਬਈ ਮੁਸਲਮਾਨਾਂ ਨਾਲ ਵੀ ਸਿੱਖ ਜ਼ਿਆਦਾ ਸਾਡੇ ਬਾਬਰਾਂ ਦੀ ਕਰਦੇ ਆ। ਧੀ ਕਰਕੇ? ਹਾਂ, ਸਾਡੀ ਕਿਆ ਹੀ ਭੈਣ ਦੇ ਪੁੱਤਰ ਨੇ। ਕਿਆ ਹੀ ਬਾਤ! ਧੀਆਂ ਦਾ ਬੜਾ ਖਿਆਲ ਕੀਤਾ ਸਿੱਖਾਂ ਨੇ, ਭਾਵੇਂ ਜਿੰਨੇ ਮਰਜ਼ੀ ਗੰਦੇ ਹੋਏ ਨੇ। ਫਿਰ ਮੇਰੇ ਕੋਲ ਬਾਅਦ ਸਿੱਖ ਆਇਆ ਵੀ ਇੰਡੀਆ ਤੋਂ, ਟੇਕ ਸਿੰਘ ਦਾ ਪੜੋਤਰਾ। ਉਹਦਾ ਨਾਂ ਕੀ ਟੇਕ ਸਿੰਘ ਦੇ ਪੋਤਰੇ ਦਾ? ਮੰਗਲ ਸਿੰਘ। ਉਹ ਫਿਰ 2 ਵਜੇ ਮੀਆਂ ਬੀਬੀ ਆਏ ਸਨ। ਅੱਛਾ, ਉਹ ਫਿਰ ਇੱਕ ਘਰ ਠਹਿਰੇ ਸਨ, ਅੱਛਾ, ਬਸ਼ੀਰ ਕੇ ਘਰ। ਅੱਛਾ, ਉਹਨਾਂ ਆਖਿਆ ਸਾਨੂੰ ਪੁਰਾਣਾ ਬੰਦਾ ਦੱਸੋ। ਅੱਛਾ, ਉਹਨਾਂ ਦੱਸਿਆ। ਮੈਂ ਉੱਥੇ ਗਿਆ, ਮੈਂ ਉਹਨਾਂ ਦਾ ਨਾਂ ਲਿਆ 54 ਸਿੱਖਾਂ ਦਾ। ਅੱਛਾ, ਉਹ ਮੇਰੇ ਨਾਲ ਬੈਗ ਚੁੱਕ ਕੇ ਮੇਰੇ ਘਰ ਆ ਗਏ। ਅੱਛਾ। ਉਹ ਫਿਰ 8 ਪੈਰ ਮੇਰੇ ਕੋਲ ਰਹੇ। 8 ਪੈਰ ਰਹੇ। ਮੈਨੂੰ ਆਖਣਗਾ ਸਾਡੀ ਜਿਹੜਾ ਬਾਗ ਸੀ ਉਹ ਕਿੱਥੇ ਵੇ? ਮੈਂ ਬਾਗ ਤੋਂ ਇੱਧਰ ਅੱਛਾ, ਬਾਗੇ ਲੈ ਗਿਆ ਮੋਟਰਸਾਈਕਲ ਦੇ ਨੂੰ। ਉਸ ਵੇਲੇ ਏਡੀ ਟੇਮ ਪੁੱਟ ਕੇ ਛਾਪੜੀ ਪਾਈ। ਉਹ ਆਖਣਾ ਸਾਡੀ ਮਾਤਾ ਰਾਣੀ ਕਿੱਥੇ ਹੁੰਦੀ ਹੈ? ਮੈਂ ਚੱਲ। ਫਿਰ ਉਹਨੂੰ ਮੈਂ ਮਾਤਾ ਰਾਣੀ ਲੈ ਗਿਆ। ਉੱਥੇ ਜਾ ਕੇ ਉਹ ਇੱਟ ਪੁੱਟ ਕੇ ਉਹ ਵਿੱਚ ਪਾਈ। ਫਿਰ ਇੱਥੇ ਆਏ, ਆਖਣਾ ਸਾਡਾ ਘਰ ਕਿੱਥੇ ਹੁੰਦਾ ਸੀ? ਮੈਂ ਪਹਿਲਾਂ ਘਰ ਤੁਹਾਡਾ ਪਿੰਡ ਦੇ ਵਿੱਚ ਸੀ। ਉਹ ਫਿਰ ਬਿਮਾਰ ਹੋ ਗਿਆ ਸਾਡੇ, ਉਹ ਡੇਰਾ ਪਾਇਆ ਉਹਨਾਂ ਬਾਰ। ਫਿਰ ਉਹ ਆਖਣਾ ਮੈਂ ਜਾਣਾ ਹੈ ਜੀ। ਉਹ ਆਖਣਾ ਜੀ ਕੋਈ ਪੈਸੇ ਮੈਂ ਦੇਣੇ ਨੇ ਮਸਜਿਦ ਵਾਸਤੇ, ਕਿ ਜਿਹੜੇ ਝਾੜੂ ਕੱਢਦੇ ਨੇ। ਅੱਛਾ, ਦੇਵਾ ਸਿੰਘ ਦਾ ਪੁੱਤਰਾ ਕੀ ਕਹਿੰਦਾ? ਪੜੋਸਰਾ। ਅੱਛਾ। ਮੈਂ ਉੱਥੇ ਪੈਸੇ ਸਾਡੇ ਮਸਜਿਦ ਨੂੰ ਨਹੀਂ ਲੱਗਦੇ। ਜਿਹੜੇ ਝਾੜੂ ਕੱਢਦੇ ਨੇ ਨੌਕਰ, ਉਹ ਸਫਾਈ, ਉਹਨੂੰ ਪੈਸੇ ਦਿਓ ਜੀ। ਮੈਂ ਨਹੀਂ ਤੂੰ ਲੈ ਜਾ ਪੈਸੇ, ਮੈਂ ਨਹੀਂ ਲੈਂਦਾ। ਨਹੀਂ, ਇਹ ਮੈਂ ਦੇਣੇ, ਮੈਂ ਸਫਾਈ ਵਾਲੇ ਨੂੰ ਦੇ ਰਿਹਾ। ਅੱਛਾ। ਉਹ ਫਿਰ ਦੇ ਗਿਆ। ਮੈਂ ਸਫਾਈ ਵਾਲੇ ਇੱਥੇ ਗਰੀਬਾਂ ਲੋਕਾਂ ਨੂੰ ਦੇ ਰਿਹਾ। ਦੇਖੋ ਜੀ, ਗੱਲ ਇਹ ਹੈ, ਹਾਂਜੀ, ਉਹ ਸਿੱਖ ਧਰਮ ਦੇ ਨੇ, ਮੁਸਲਮਾਨਾਂ ਦੇ ਨਾਲ ਕੋਈ ਵਾਸਤਾ ਨਹੀਂ। ਨਾ ਕੋਈ ਬਾਤ ਹੈ। ਲੇਕਿਨ ਇਸਲਾਮ ਦਾ ਇਹਤਰਾਮ ਹੈ। ਇਸਲਾਮ ਦਾ ਸਲਾਮ ਹੈ ਜੀ। ਇਸਲਾਮ ਦਾ ਉਹਦੇ ਦਿਲ ਦੇ ਵਿੱਚ ਇਹ ਇਹਤਰਾਮ ਹੈ। ਜਿਸ ਚੀਜ਼ ਨੇ ਉਹਨੂੰ ਮਜਬੂਰ ਕੀਤਾ ਕਿ ਉਹ ਤੁਹਾਡੀ ਮਸਜਿਦ ਨੂੰ ਚੰਦਾ ਦੇ ਕੇ ਜਾਵੇ, ਉਹ ਤੁਹਾਡਾ ਪਿਆਰ। ਮਤਲਬ ਕਿ ਮੈਂ ਫਿਰ ਨਹੀਂ ਲਿਆ। ਦੇਖੋ ਜੀ, ਉਹਦੀ ਤਰਫੋਂ ਤੇ ਆ ਗਿਆ। ਉਹਦੀ ਤਰਫੋਂ ਆ ਗਿਆ। ਉਹਨਾਂ ਦਾ ਲੱਗਦਾ ਨਹੀਂ। ਦੇਖੋ ਜੀ, ਘਰ ਸਾਹਿਬ ਅੱਲਾ ਦੇ ਨੇ। ਗੁਰਦੁਆਰਾ ਅੰਮ੍ਰਿਤਸਰ, ਉਹਦੀ ਨੀਂਹ ਕਿਹਨੇ ਰੱਖੀ ਹੈ? ਮੀਆਂ ਮੀਰ ਦਾ ਨਾਮ ਸੁਣਿਆ ਜੇ? ਮੀਆਂ ਮੀਰ ਉਹਨਾਂ ਨੇ ਰੱਖੀ ਜੇ। ਸਿੱਖਾਂ ਦੀ ਇਬਾਦਤਗਾਹ ਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਹੈ। ਮੀਆਂ ਲਾਹੌਰ ਵਾਲੇ। ਇਹ ਹੁਣ ਉਹਨਾਂ ਦੇ ਦਿਲ 'ਚ ਵੇਖ ਲਓ ਮੁਸਲਮਾਨ ਦੀ ਮੁਹੱਬਤ। ਉਹ ਵੀ ਇਹ ਮੁਸਲਮਾਨ ਸਨ ਤੇ ਨਹੀਂ ਜਾ ਕੇ ਰੱਖਦੀ ਸੀ। ਗੁਰੂ ਨਾਨਕ ਸਾਹਿਬ ਜਿਹੜੇ ਹੋਏ ਨੇ, ਉਹ ਬੁੱਤ ਪਰਸਤ ਨਹੀਂ ਹੋਏ, ਉਹ ਮੁਸ਼ਰਕ ਨਹੀਂ ਹੋਏ। ਨਾ ਉਹ ਕਬਰ ਨੂੰ ਪੂਜਦੇ ਨੇ, ਸਾਡੇ ਕਬਰਾਂ ਨੂੰ ਜਾਂਦੇ ਨਾ, ਮੱਥੇ ਟੇਕਦੇ ਨੇ। ਤੇ ਹਿੰਦੂ ਜਿਹੜੇ ਨੇ, ਉਹ ਬੁੱਤਾਂ ਨੂੰ ਜਾ ਕੇ ਮੱਥੇ ਟੇਕਦੇ ਨੇ। ਉਹ ਸਿੱਖ ਜਿਹੜੇ ਨੇ, ਉਹ ਨਹੀਂ ਮੱਥਾ ਟੇਕਦੇ। ਮੈਂ ਬਣਿਆ ਨਹੀਂ ਜਿੱਥੇ ਗੁਰਦਾਸਪੁਰ। ਮੈਂ ਉੱਥੇ ਗਿਆ, ਉੱਥੇ ਗਏ ਆ ਤੇ ਉੱਥੇ ਉਹਨਾਂ ਨੇ ਜਿਹੜਾ ਅਫਸਰ ਸੀ, ਉਸ ਪੁੱਛਿਆ ਮੈਨੂੰ ਕਿ ਕੀ ਵੇਖਣਾ ਜੇ? ਮੈਂ ਕਿਹਾ ਸਾ ਵੇਖਣਾ ਕਿ ਜਿਹੜੀ ਇਮਰਾਨ ਖਾਨ ਨੇ ਤਲਵਾਰ ਬਣਾਈ ਹੈ ਧੜੀ ਇੱਥੇ, ਉਹ ਸਾਨੂੰ ਉੱਥੇ ਲੈ ਗਿਆ। ਉੱਥੇ ਜਾ ਕੇ ਉਹ ਤਲਵਾਰ ਵੇਖੀ, ਫਿਰ ਚੁੱਕੇ ਜੀ ਜਾਏ। ਤਲਵਾਰ ਵੇਖ ਕੇ ਆਖਣ ਲੱਗਾ ਕਿੱਥੇ ਜਾਣਾ ਹੈ? ਮੈਂ ਗੁਰਦੁਆਰੇ ਜਾਣਾ। ਗੁਰਦੁਆਰੇ ਦੇ ਨਾਲ ਘੁੰਮਾਏ, ਨਾਲ ਮਸਜਿਦ। ਇਹਨਾਂ ਬੰਦਾ ਇੱਕ ਮੁਸਲਮਾਨ ਦਾ ਹੀ ਕਬਰ ਬਣਾਈ ਦੀ ਹੈ, ਕੂਬੇ ਦੇ ਨਾਲ ਪੂਰੀ ਕਬਰ ਬਣਾਈ ਹੈ, ਜਿੱਥਾ ਬਣਾਈ ਹੈ ਦੱਖਣ ਪਾਰ ਦੀ। ਮੈਂ ਪੁੱਛਿਆ ਕਿ ਬਣਾਇਆ? ਉਹ ਸਰਦਾਰ ਸੀ ਨਾਲ। ਆਖਰ ਮੈਂ ਜੇ ਮੁਸਲਮਾਨ ਸੀ, ਇਹ ਨਹੀਂ ਪਤਾ ਕਿ ਸ਼ਹੀਦ ਹੋਇਆ ਕਿ ਆਪਣੀ ਆਈ ਨਾ ਮਰਿਆ।
कि आप भर गया है फौज हो गया है असा कब्र बनाइए जी मैं गुरुद्वारे बढ़ गया गुरुद्वारे पढ़ गया तो पढ़ता है पिया और अपना किताब ग्रंथ साहब ਉਹ ਸਪੀਕਰ ਪੜ੍ਹਦਾ ਪਿਆ ਉਹ ਮੈਂ ਕਿਹਾ ਬਈ ਇਹਨਾਂ ਦਾ ਮੌਲਵੀ ਹੈ ਜਿਸਾ ਸਾਡਾ ਫਿਰ ਮੈਂ ਕਿਹਾ ਗੁਰੂ ਨਾਨਕ ਅਹੇ ਜੀ ਉੱਤੇ ਵੇ ਫਿਰ ਮੈਂ ਉਹ ਚਬਾਰਾ ਬਣਿਆ ਉਹਦੇ ਉੱਤੇ ਚੜਿਆ ਉਹ ਫਿਰ ਗੁਰੂ ਨਾਨਕ ਦਾ ਕੋਈ ਖੁਰੇ ਕਿੰਨੇ ਕੁ ਲੱਖਾਂ ਦਾ ਬੈੱਡ ਹੈ ਜਿਹੜਾ ਬੈੱਡ ਧਰਿਆ ਉਹਦੇ ਗੱਦਾ ਵਿਛਾਇਆ ਬੜਾ ਚੰਗਾ ਚਾਦਰ ਪਾਈ ਹੈ ਉਹਦੇ ਉੱਤੇ ਕੰਬਲ ਧਰਿਆ ਕਹਿੰਦੇ ਵੀ ਇੱਥੇ ਗੁਰੂ ਨਾਨਕ ਸੌਂਦਾ ਹੁੰਦਾ ਹੈ ਫਿਰ ਮੈਨੂੰ ਆਖਣ ਕੇ ਹੋਰ ਚੀਜ਼ ਵੇਖਣੀ ਮੈਂ ਕੋਈ ਨਹੀਂ ਵੇਖ ਫਿਰ ਉਹ ਲੰਗਰ ਦੇ ਉਸੇ ਆਉਂਦੇ ਜਿਹੜਾ ਖਵਾਉਂਦੇ ਨੇ ਫਿਰ ਉਸੇ ਲੰਗਰ ਖਾਧਾ ਖਾ ਕੇ ਆਖਣ ਕੇ ਉਹ ਵੇ ਹੋਰ ਚੀਜ਼ ਹਾਂ ਕਿ ਕੋਈ ਨਹੀਂ ਬਸ ਆਪੇ ਇਹੀ ਆ ਗਏ ਗੱਲ ਬੜੀ ਡੂੰਘੀ ਆ ਇਹ ਹੁਣ ਤੁਸੀਂ ਵੰਡ ਕੱਢਣੀ ਹੈ ਦੱਸੋ ਸਿੱਖ ਦਾ ਲੰਗਰ ਖਾ ਸਕਦੇ ਅਸੀਂ ਨਹੀਂ ਸਾਡਾ ਨੇ ਲੰਗਰ ਮੁਸਲਮਾਨਾਂ ਸਭ ਮੁਸਲਮਾਨਾਂ ਲੰਗਰ ਹੈ ਉੱਥੇ ਸਿੱਖ ਦਾ ਨਹੀਂ ਨਹੀਂ ਕਲਮੇ ਪੜ੍ਹਨ ਵਾਲਿਆਂ ਦਾ ਲੰਗਰ ਹੈ ਉਹ ਹੀ ਖਵਾਉਂਦੇ ਨੇ ਸਿੱਖ ਦਾ ਅਸੀਂ ਸਿੱਖ ਦਾ ਪਾਣੀ ਨਹੀਂ ਪੀਂਦੇ ਕਮਾਈ ਉਹਨਾਂ ਦੀ ਹੈ ਜੀ ਕਮਾਈ ਪਾਕਿਸਤਾਨ ਖਾਂਦਾ ਪਿਆ ਨਹੀਂ ਉਹ ਹਿੱਸਾ ਨਹੀਂ ਮੈਂ ਹੋਰ ਗੱਲ ਕਰਨਾ ਕਮਾਈ ਉਹਨਾਂ ਦੀ ਹੈ ਉਹ ਲੰਗਰ 'ਚ ਹਿੱਸਾ ਪਾ ਕੇ ਜਾਂਦੇ ਨੇ ਸਾਡਾ ਜਿਹੜਾ ਹੈ ਨਾ ਵੀਡੀਓ ਬਣਾਉਣ ਦਾ ਮਕਸਦ ਹੈ ਭਾਈਚਾਰਾ ਮੁਹੱਬਤ ਪੈਦਾ ਕਰਨੀ ਅੱਲਾ ਜਾਣਦਾ ਹੈ ਉਹ ਤਾਂ ਸਿੱਖ ਦੀ ਹਿੰਦੂ ਉਹ ਤੇ ਇਨਸਾਨ ਨੇ ਮੇਰੇ ਦਿਲ 'ਚ ਕੁੱਤੇ ਦੇ ਬਾਰੇ ਰਹਿਮ ਹੈ ਨਾ ਕਿ ਇਹ ਰੱਬ ਦੀ ਮਖਲੂਕ ਆ ਮੇਰੀ ਨਿਜਾਤ ਵਾਸਤੇ ਕੁੱਤਾ ਕਾਫੀ ਇਨਸਾਨ ਤਾਂ ਪਿੱਛੇ ਰਹਿ ਗਿਆ ਠੀਕ ਹੈ ਰਹਿਮ ਦਿਲੀ ਦਾ ਇਨਸਾਨਾਂ ਦੇ ਨਾਲ ਤੇ ਕਿਤੇ ਰਹਿ ਗਿਆ ਜਾਨਵਰਾਂ ਦੇ ਨਾਲ ਵੀ ਰਹਿਮ ਦਿਲੀ ਦਾ ਦਰਸ ਜਿਹੜਾ ਸਾਡੇ ਸੁਣੇ ਨਬੀ ਨੇ ਦਿੱਤਾ ਅਸੀਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹਾਂ ਕੁੱਤੇ ਨਾਲ ਵੀ ਰਹਿਮ ਕਰਾਂਗੇ ਨਾ ਰਹਿਮ ਦਿਲੀ ਰੱਖਾਂਗੇ ਨਰਮ ਦਿਲੀ ਰੱਖਾਂਗੇ ਉਹ ਸਾਡੀ ਨਿਜਾਤ ਦਾ ਜ਼ਰੀਆ ਬਣੇਗਾ ਕੋਈ ਇਨਸਾਨ ਹੱਥ ਉਠਾਵੇ ਜਾਂ ਨਾ ਉਠਾਵੇ ਕੁੱਤੇ ਨੂੰ ਪਿਆਸੇ ਨੂੰ ਪਾਣੀ ਪਿਆ ਤੇ ਜਿਸ ਟਾਈਮ ਉਹਦੀ ਪਿਆਸ ਬੁਝਣੀ ਉਹਨੇ ਅਸਮਾਨ ਦੀ ਤਰਫ ਦੇਖਣਾ ਨਾ ਅੱਲਾ ਨੇ ਉਸੇ ਟਾਈਮ ਜਿਹੜਾ ਨਾ ਉਹ ਲਿਖਦੇ ਨੇ ਪਰਵਾਨੇ ਰੋਜ਼ੇ ਆਉਂਦੇ ਨੇ ਜੀ ਲਾਹੌਰ ਵੀ ਤੇ ਨਨਕਾਣਾ ਸਾਹਿਬ ਵੀ ਪਿਸ਼ਾਵਰ ਵੀ ਸਿੱਖ ਆਪਣੀ ਕਮਾਈ ਚੋਂ ਮੁਸਲਮਾਨਾਂ ਦੀ ਇਫਤਾਰੀ ਕਰਾਉਂਦੇ ਨੇ ਉਹ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਮੈਂ ਹੁਣ ਆਲਮ ਨਹੀਂ ਹੈਗਾ ਨਹੀਂ ਆਲਮ ਵੀ ਜੋ ਨਹੀਂ ਮੈਂ ਆਲਮ ਨਹੀਂ ਲੇਕਿਨ ਮੈਂ ਕਹਿੰਦਾ ਜਿਹੜਾ ਭਾਈਚਾਰੇ ਦਾ ਦਰਸ ਹੈ ਨਾ ਸਾਡੀਆਂ ਆਪਣੀਆਂ ਕਮਾਈਆਂ ਵੀ ਪਾਕ ਨਹੀਂ ਹੈਗੀਆਂ ਭਾਜੀ ਸਿੱਧੀ ਗੱਲ ਹੈ ਅਗਰ ਅਸੀਂ ਆਪਣੀਆਂ ਕਮਾਈਆਂ ਦੀ ਗੱਲ ਕਰੀਏ ਸਾਡੀਆਂ ਆਪਣੀਆਂ ਕਮਾਈਆਂ ਵੀ ਪਾਕ ਨਹੀਂ ਹੈਗੀਆਂ ਮੈਂ ਮੁਸਲਮਾਨ ਹਾਂ ਮੈਂ ਅਗਰ ਆਪਣੀ ਗੱਲ ਕਰਾਂ ਮੈਨੂੰ ਪਤਾ ਮੇਰੀ ਕਮਾਈ ਹਰਾਮ ਦੀ ਹੈ ਦੂਸਰੇ ਨੂੰ ਮੈਂ ਇਫਤਾਰੀ ਕਰਾ ਦੇਣਾ ਜੀ ਹਜ ਕਰਾ ਦੇਣਾ ਉਮਰਾ ਕਰਾ ਦੇਣਾ ਮੈਂ ਖੁਦ ਉਮਰਾ ਕਰਨਾ ਹਜ ਕਰਨਾ ਏਸੀ ਇਸਤੇਮਾਲ ਕਰਨਾ ਚੋਰੀ ਦੀ ਬਿਜਲੀ ਇਸਤੇਮਾਲ ਕਰਨਾ ਥੱਲੇ ਬਹਿ ਕੇ ਕੁਰਾਨ ਪੜ੍ਹਨਾ ਰੋਜ਼ਾ ਰੱਖਿਆ ਲੇਟਿਆ ਮੈਂ ਮੇਰਾ ਰੋਜ਼ਾ ਮੇਰਾ ਕੁਰਾਨ ਪੜ੍ਹਨਾ ਮੇਰਾ ਹਜ ਕਰਨਾ ਅੱਲਾ ਦੇ ਹਾਂ ਕਬੂਲ ਹੈ ਬਾਕੋ ਭਾਈ ਪੜ੍ਹੇ ਲਿਖੇ ਹੋ ਤੁਸੀਂ ਨਹੀਂ ਮੈਂ ਗੱਲ ਕਰਨਾ ਕਬੂਲ ਤੇ ਨਹੀਂ ਹੈਗਾ ਤੇ ਇਹ ਜਿਹੜੇ ਮਾਮਲਾਤ ਹੈ ਨਾ ਹਰਾਮ ਹਲਾਲ ਦੇ ਜਿਹੜੇ ਨੇ ਗੈਰ ਮੁਸਲਮ ਦੇ ਅਗਰ ਗੈਰ ਮੁਸਲਮ ਆਪਣੀ ਹਲਾਲ ਦੀ ਕਮਾਈ ਚੋਂ ਬਹੁਤ ਸਾਰੇ ਸਿੱਖ ਦੇਖੇ ਨੇ ਤੁਹਾਡੇ ਇੱਥੇ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਹੋਣਗੇ ਜਿਹੜੇ ਆਪਣੀ ਹਲਾਲ ਦੀ ਕਮਾਈ ਚੋਂ ਜ਼ਿਮੀਦਾਰ ਆ ਉਹਦੀ ਤਕਰੀਬਨ ਸ਼ਾਦੀ ਚੋਰੀ ਬਿਜਲੀ ਨਾਲ ਚੋਰੀ ਹੀ ਪਾਣੀ ਨਾ ਲਾਵੇ ਕਿਸੇ ਦਾ ਉਹ ਖੁੱਡਾ ਕੱਢ ਕੇ ਤੇ ਉਹਦੀ ਫਸਲ ਜਿਹੜੀ ਉਹ ਹਲਾਲ ਦੀ ਹੈ ਉਹ ਇੱਕ ਉਹ ਹੋਰ ਵੀ ਗੱਲ ਜੇ ਉਹਦੇ ਸਿੱਖ ਸਨ ਨਾ ਜਿਹੜੇ ਜਵਾਨ ਮੁੰਡੇ ਹੁੰਦੇ ਹਨ ਮੈਂ ਵੇਖੇ ਨਾ ਉਹ ਐਸਾ ਕੱਪੜਾ ਲੈ ਕੇ ਪਿੰਡ 'ਚ ਵੱਟਦੇ ਹੁੰਦੇ ਹਨ ਪਰਦੇ ਨਾਲ ਕੋਈ ਸਾਰਾ ਅੱਗੋਂ ਬੀਬੀ ਸਾਨੂੰ ਨਾ ਜੀ ਵੇਖੇ ਨਾ ਅੱਛਾ ਹੁਣ ਇੱਥੇ ਵੇਖੋ ਇਹ ਅੱਖਾਂ ਦਾ ਹਿਆ ਇਹ ਸਾਡੇ ਸੋਹਣੇ ਨਬੀ ਦਾ ਦਰਸ ਦੇ ਹੁਣ ਉਹਨਾਂ ਦੇ ਮਾਮਲਾਤ ਜਿਹੜਾ ਹੈ ਉਹ ਮਾਮਲਾਤ ਉਹਨਾਂ ਦੇ ਦੁਨੀਆ ਦੇ ਨਾਲ ਆਪਣੇ ਗਰੀਬ ਲੋਕਾਂ ਦੇ ਨਾਲ ਸਿੱਖਾਂ ਦੇ ਜਿਹੜੇ ਉਹ ਠੀਕ ਨੇ ਬਾਕੀ ਜੰਨਤ ਦੋਜ਼ਖ ਉਹ ਮੇਰੇ ਅੱਲਾ ਦੇ ਉਹ ਮੇਰੇ ਅੱਲਾ ਦੇ ਫੈਸਲੇ ਨੇ ਅਸੀਂ ਜਿਹੜੇ ਨਾ ਪਾਬੰਦੀ ਨਹੀਂ ਕਿਸੇ ਨੂੰ ਲਾ ਸਕਦੇ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਪਤਾ ਨਹੀਂ ਅੱਲਾ ਪਾਕ ਨੂੰ ਕਿਹੜੀ ਅਦਾ ਕਿਸੇ ਬੰਦੇ ਦੀ ਪਸੰਦ ਆ ਜਾਣੀ ਸੋਨੇ ਨਾਲ ਦਿਲ ਕਰੇ ਨਮਾਜ਼ਾਂ ਪੜ੍ਹਨ ਵਾਲਾ ਨਾ ਬਚਕਿਆ ਜਾਏ ਤੇ ਬੱਕਰੀਆਂ ਭੇਡਾਂ ਚਾਲਣਾ ਆਹਾ ਕਿਹੜੀ ਸੋਹਣੀ ਗੱਲ ਹੈ ਇਹ ਉਹ ਮੇਰੇ ਸੋਹਣੇ ਮਾਲਕ ਦੇ ਕੋਲ ਹੈ ਅਸੀਂ ਜਾਂਦੇ ਹਾਂ ਨਾ ਹਾਂਜੀ ਬਰਾਤਾਂ ਉਹਨਾਂ ਤੇ ਸਾਰੇ ਜਾਈ ਜਾਂਦੇ ਆ ਪਰ ਉਹਨਾਂ ਦਾ ਖਾਣਾ ਨਹੀਂ ਪਕਾਇਆ ਖਾਣਾ ਲਓ ਜੀ ਇੱਕ ਚੀਜ਼ ਹੋਰ ਹੈ ਕਿ ਨਾਲ ਚਲੇ ਜਾਣਾ ਇਹ ਵੀ ਬੜੀ ਗੱਲ ਹੈ
ਨਹੀਂ ਉਹਨਾਂ ਸਾਡਾ ਖਾਣਾ ਵੱਖਰਾ ਮੁਸਲਮਾਨਾਂ ਨਹੀਂ ਪਕਾਇਆ। ਨਹੀਂ ਮੈਂ ਇੱਕ ਗੱਲ ਕਰਨਾ ਹੈ ਕਿ ਨਾਲ ਚਲੇ ਜਾਣਾ ਜਿਹੜਾ ਨਾ ਜੀ, ਇਹ ਵੀ ਇੱਕ ਬੜੀ ਗੱਲ ਹੈ। ਨਹੀਂ ਇਹ ਗੱਲ ਹੈ ਨਾ, ਇੱਕ ਤੇ ਹੁੰਦਾ ਨਾ ਖਾਣਾ ਇਕੱਠਾ ਬਹਿ ਕੇ ਖਾਣਾ ਨਾ, ਠੰਡਾ ਠੰਡਾ ਪਾਣੀ ਸਾਡਾ ਖਾਣਾ ਉਹਨਾਂ ਵੱਖਰਾ ਬਣਿਆ। ਮੈਂ ਪਿੰਡ ਦਾ, ਮੇਰਾ ਬਾਪ ਦੋ ਤਰ੍ਹਾਂ ਸਿੱਖਾਂ ਦਾ, ਤੇ ਮੇਰੇ ਬਾਪ ਦਾ ਸਿੱਖਾਂ ਨਾਲ ਜ਼ਿਆਦਾ ਹੀ ਅੱਛਾ ਕਾਗਜ਼ ਕਿ ਉਹ ਸਮਝਦੇ ਹੈ ਸਾਡੀ ਭੈਣ ਦਾ ਪੁੱਤਰ ਹੈ। ਮੈਂ ਰਾਤ ਨੂੰ ਜਾਣਾ ਕਰਨਾ ਨਾਲ, ਅੱਛਾ ਮੇਰੇ ਬਾਬਾ ਸਜਣਾ ਕਰਨਾ ਬਾਹਰ ਸਜੋ, ਉਹ ਮੈਂ ਫਿਰ ਉਹਨਾਂ ਦੇ ਚੌਧਰਾ ਹੁੰਦਾ ਸੀ ਜਿਹਦੇ ਖਾਣਾ ਬਹਿ ਖਾਂਦੇ ਆ। ਅੱਛਾ। ਮੈਂ ਮਾਰ ਉਧਰ ਫੜ ਕੇ ਨਾ ਉਹਨਾਂ ਦੀ ਹੱਡੀਆਂ ਤੋਂ ਤੇ ਭਾਂਡੇ ਸਾਰੇ ਮਾਰਨੇ, ਅੱਛਾ ਆਖਣਾ ਉਹਨਾਂ ਕਿ ਦੋਦੇ ਦਾ ਪੁੱਤਰ ਹੈ ਤੇ ਮਾਰਦਾ ਕੋ ਹੋਰ ਵਾਰ ਸਾਡੇ ਮੁਸਲਮਾਨ ਬੜੇ ਆ। ਆਏ ਹਾਏ, ਮਤਲਬ ਕਿ ਪਿੰਡ ਦੀ ਧੀ ਦਾ ਇੰਨਾ ਹਿਆ ਸੀ। ਉਹ ਭੈਣ ਆਪਣੀਆਂ ਭੈਣਾਂ ਨੂੰ ਸਾਡੀ ਦਾਦੀ ਨੂੰ ਚੰਗਾ ਸਮਝਦੇ ਹਨ। ਵਾਹ ਕੀ ਹੀ ਬਾਤ, ਕੀ ਹੀ ਬਾਤ ਹੈ। ਹੁਣ ਵੇਖੋ ਉਹ ਚਲੇ ਗਏ ਨੇ ਉੱਥੇ, ਸਿੱਖ ਸਨ। ਹਾਂ। ਤੁਹਾਡੀ ਜਿਹੜੀ ਵਾਲਦਾ, ਤੁਹਾਡੀ ਦਾਦੀ, ਤੁਹਾਡੀਆਂ ਚਾਚੀਆਂ, ਤਾਈਆਂ, ਤੁਸੀਂ ਹਜੇ ਵੀ ਠੰਡੇ ਦਿਲ ਨਾਲ ਉਹਨਾਂ ਦਾ ਨਾਂ ਲੈਂਦੇ ਹੋ। ਹਾਂ। ਹਜੇ ਵੀ ਠੰਡੇ ਦਿਲ ਦੇ ਨਾਲ ਉਹਨਾਂ ਦਾ ਨਾਂ ਲੈਂਦੇ ਆ। ਇਹ ਮਾਮਲਾਤ ਨੇ ਇਨਸਾਨ ਦੇ ਦੁਨੀਆ ਤੇ ਰਹਿ ਕੇ। ਇਹ ਦੁਨੀਆ ਦੇ ਵੇਖੋ, ਇਹ ਹੁਣ ਹਰ ਮੁਲਕ 'ਚ ਹਰ ਬੰਦਾ ਹੈ। ਹਾਂਜੀ ਮੁਸਲਮਾਨਾਂ ਮੁਲਕ ਹੈ ਦੁਬਈ, ਸਾਊਦੀ ਅਰਬ, ਉੱਥੇ ਵੀ ਸਿੱਖ ਨੇ ਮਿਹਨਤ ਕਰਦੇ। ਮੈਂ ਆਪ ਵੇਖੇ ਨੇ ਦੁਬਈ ਦੇ ਵਿੱਚ ਬੜੇ ਬੜੇ ਸਰਦਾਰ ਲੋਕ ਸਰੀਆ ਵੱਢਦੇ। ਅੱਛਾ ਜੀ, ਹੁਣ ਪਿੰਡ ਦੀ ਗੱਲ ਕਰ ਲਈਏ। ਪਿੰਡ ਤੁਹਾਡੇ ਦੇ ਵਿੱਚ ਜਿਹੜੇ ਇੱਕ ਦੂਸਰੇ ਦੀ ਸ਼ਾਦੀਆਂ 'ਚ ਆਉਣ ਜਾਣ ਹੈ ਸੀ ਹਾਂ। ਸਿੱਖਾਂ ਦਾ? ਹਾਂ। ਦੁਕਾਨਾਂ ਵੀ ਹੈ ਸਨ ਇੱਥੇ? ਹੈਂ? ਦੁਕਾਨਾਂ ਹੈ ਸਨ? ਅੱਜ ਦੁਕਾਨਾਂ ਹਨ ਕਰਿਆਨੇ ਦੀ, ਕੱਪੜੇ ਦੀ, ਉਹਨਾਂ ਦੀ। ਕਿਹਦੀ ਕਿਹਦੀ ਦੁਕਾਨ ਸੀ? ਦੁਕਾਨਦਾਰ ਕਿਹੜਾ ਕਿਹੜਾ ਸੀ? ਇਹ ਆਪਣਾ ਇੱਥੇ ਮੰਗਲ ਸਿੰਘ ਸੀ, ਅੱਛਾ, ਉਹਦੀ ਕਾਹਦੀ ਦੁਕਾਨ ਸੀ? ਉਹ ਕਰਿਆਨੇ ਦੀ। ਅੱਛਾ, ਕੀ ਕੀ ਸੌਦਾ ਰੱਖਿਆ ਸੀ? ਇਹ ਸਾਰਾ ਹੀ ਕਰਿਆਨਾ, ਇਹ ਖਾਣ ਪੀਣ ਦਾ, ਚੀਨੀ, ਖੰਡ, ਘਿਓ ਦਾ ਤਾਂ ਰੱਖਦੇ ਨਹੀਂ ਰਹਿਣਾ, ਘਿਓ ਦੇ ਦੇਸੀ ਹੁੰਦਾ ਹੈ। ਦੇਸੀ। ਤੇ ਕਿੰਨੀ ਕੁ ਉਮਰ ਸੀ ਉਹਦੀ? ਉਹਦੀ ਉਮਰ ਹੋਣੀ ਹੈ ਉਦੋਂ 40 ਤੋਂ ਉੱਤੇ 50 ਦਾ ਹੋਵੇਗਾ ਅੱਛਾ। ਜਦੋਂ ਗਏ ਨੇ। ਅੱਛਾ ਅੱਛਾ ਅੱਛਾ। 50 ਤੋਂ ਉੱਤੇ ਜ਼ਿਆਦਾ ਹੋਣਾ। ਹੋਰ ਕਿਹਦੀ ਦੁਕਾਨ ਸੀ? ਹੋਰ ਇੱਥੇ ਆ ਖੱਚਰੀ ਸਨ, ਅੱਛਾ ਦੋ ਭਰਾ। ਅੱਛਾ, ਉਹਨਾਂ ਦੇ ਨਾਂ ਕੀ ਸਨ? ਇੱਕ ਦਾ ਨਾਂ ਮੰਗਾ ਸੀ, ਮੰਗੇ, ਇੱਕ ਦਾ ਨਾਂ ਸੀ ਕੀ ਨਾਂ ਲੈਂਦੇ ਨੇ, ਵੇਖੋ ਜੀ ਮੈਂ ਭੁੱਲ ਗਿਆ ਉਹਦਾ, ਵਾਵਾ ਉਹਦਾ ਨਾਂ ਸੀ। ਇੱਕ ਮੈਂ ਨਾਂ ਉਹਦਾ ਭੁੱਲ ਗਿਆ, ਵੇਖੋ ਵਾਵਾ ਨਾਂ ਸੀ ਇਹਦਾ। ਆਜ ਮੇਰੇ ਘਰ ਦੇ ਕੋਲ ਹੀ ਦੁਕਾਨ ਸੀ। ਅੱਛਾ ਠੀਕ ਹੈ। ਨਾਂ ਨਹੀਂ ਚੇਂਜ ਜਿਹਾ। ਨਾ ਜੀ, ਔਰ ਸਭ 76 ਸਾਲ ਹੋ ਗਏ, 76 77 ਸਾਲ ਹੋ ਗਏ। ਫਿਰ ਇੱਕ ਆਨੰਦ ਸਿੰਘ ਹੁੰਦਾ ਸੀ, ਅੱਛਾ ਉਹਨੇ ਦੁਕਾਨ ਕਰਿਆਨੇ ਨਹੀਂ ਪਾਈ ਹੁੰਦੀ। ਅੱਛਾ, ਉਹਦੀ ਕਿੰਨੀ ਕੁ ਉਮਰ ਸੀ? ਔਰ ਉਹਦੀ ਕੋਈ 60 ਸਾਲ ਉਮਰ ਸੀ। 60 ਸਾਲ ਦੀ। ਅੱਛਾ, ਵਡੇਰਾ ਹੋਇਆ। ਵਡੇਰਾ ਹੋਇਆ ਹੈ। ਹਾਂ। ਤੇ ਮੁੰਡੇ ਜਿਹੜਾ ਨਾ ਉਹ ਐਵੇਂ ਸ਼ਰਾਰਤ ਦੇ ਨਾਲ ਵੀ ਕੀ ਚੀਜ਼ ਚੁੱਕ ਲੈਂਦੇ ਹੋਣਗੇ? ਨਹੀਂ ਸ਼ਰਾਰਤ, ਉਦੋਂ ਕੋਈ ਚੀਜ਼ ਨਹੀਂ ਚੁੱਕਦਾ। ਅੱਛਾ ਉਦੋਂ ਨਹੀਂ ਚੀਜ਼ ਕੋਈ ਚੁੱਕਦਾ। ਅੱਛਾ। ਬਦਮਾਸ਼ ਚ ਕੋਈ ਹੈ ਹੀ ਨਹੀਂ ਸੀ। ਨਹੀਂ ਸ਼ਰਾਰਤ ਦੇ ਨਾਲ, ਪਿਆਰ ਨਾ, ਨਾਲ ਨਾ। ਬਾਬੇ ਨੇ ਅੱਖ ਪਾਸੇ ਕੀਤੀ, ਚੱਲ ਬਈ ਨਹੀਂ, ਚੱਲ ਨਹੀਂ। ਝਪਾਟਾ ਮਾਰਿਆ, ਹੋ ਗਏ। ਇਹ ਉੱਚੀ ਗਲੀ ਜੋ ਉਹਦੀ ਦੁਕਾਨ ਹੁੰਦੀ, ਬੰਦਾ ਨਹੀਂ ਵੜ ਸਕਦਾ ਵਿੱਚ, ਤਾਂ ਅੱਗੇ ਜਗ੍ਹਾ ਸੀ। ਅੱਛਾ ਠੀਕ। ਆ ਨਾਲ ਹੀ ਸੀ ਇੱਥੇ। ਅੱਛਾ, ਖੂਹ ਵੀ ਇੱਥੇ ਹੁੰਦੇ ਸਨ ਪਾਣੀ ਵਾਲੇ? ਹਾਂ। ਕਿਹਦੇ ਕਿਹਦੇ ਘਰ ਦੇ ਕੋਲ ਖੂਹ ਸੀ? ਮਹਿਰੇ ਦੀ ਬੜੀ ਵੱਡੀ ਦੁਕਾਨ ਸੀ। ਮਹਿਰੇ ਹੁੰਦੇ ਹਨ ਜਿਹੜੇ ਦਾਣੇ ਭੁੰਨਦੇ ਨੇ, ਮਾਛੀ? ਆ ਸਾਡੇ ਮਾਛੀ ਹੁੰਦੇ ਆ, ਉਹ ਮਹਿਰੇ ਬਣਾਉਣ ਆਉਂਦੇ ਆ। ਉਹ ਖੱਤਰੀ ਬਾਹਮਣੀ ਹੁੰਦੇ ਹਨ। ਅੱਛਾ ਉਹਨਾਂ ਦੀ ਬੜੀ ਕਰਿਆਨੇ ਦੀ ਦੁਕਾਨ ਸੀ। ਅੱਛਾ ਹਾਂ। ਠੀਕ ਹੈ। ਮੈਂ ਤੇ ਆਪ ਹਟੀਆ ਜਾ ਕੇ ਵੇਖਿਆ ਨਾ। ਅੱਛਾ, ਉਸ ਵਕਤ ਇਹਦਾ ਨਾਮ ਬਰਸ਼ਾ ਸੀ, ਅੱਛਾ ਖੱਤਰੀ ਦਾ। ਖੱਤਰੀ ਇਹਦੀ ਦਾ। ਕੱਪੜੇ ਦੀ ਕਰਿਆਨੇ ਦੀ ਦੁਕਾਨ ਸੀ, ਅੱਛਾ। ਕੱਪੜੇ ਦੀ ਕਰਿਆਨੇ ਦੀ। ਇਹ ਸੌਦਾ ਕਿੱਥੋਂ ਲੈ ਕੇ ਆਉਂਦੇ ਸਨ? ਹੈਂ? ਸੌਦਾ ਕਿੱਥੋਂ ਲੈ ਕੋਈ ਕੇ? ਕੋਈ ਨਾ ਆਇਓ ਅੱਛਾ, ਤੇ ਗੁਜਰਾਲ ਇੱਥੋਂ ਕਿੰਨੇ ਮੀਲ ਹੈ? ਇੱਥੋਂ 10 ਕੋ ਘੋੜਿਆਂ ਦੇ ਵੀ, ਖੋਤਿਆਂ ਘੋੜਿਆਂ ਦੇ ਆਉਂਦਾ ਸੀ। ਅੱਛਾ ਠੀਕ ਹੈ, ਸਹੀ। ਉਸ ਵਕਤ ਇਸ ਪਿੰਡ ਦੇ ਵਿੱਚ ਜਿਹੜੇ ਸਨ, ਹਿੰਦੂ ਸਨ ਜ਼ਿਆਦਾ ਕਿ ਹਿੰਦੂ ਘੱਟ ਸਨ? ਸਿੱਖ ਜ਼ਿਆਦਾ? ਇਹ 2000 ਘਰ ਹੀ ਸਨ ਹਿੰਦੂ ਦੇ। ਇੱਕ ਘਰ ਹਿੰਦੂਆਂ ਦਾ ਹੀ ਮਾਲਕ ਖੱਚ ਬਾਹਮਣ, ਅੱਛਾ ਉਹ ਹੈ ਆਪਰਾਣੀ ਵਾਲਾ ਖੁਦਾ, ਉਹ ਮਾਲਕ ਸਨ। ਉਹ ਕੋਈ ਨਾਲ ਟੁੱਟ ਗਏ ਹਨ। ਅੱਛਾ, ਇੱਥੇ ਮਾਤਾ ਰਾਣੀ ਵੀ ਹੁੰਦੀ ਸੀ? ਨਹੀਂ, ਮਾਤਾ ਰਾਣੀ ਹਜੇ ਵੀ ਹੈ? ਇਹ ਖਤਮ ਹੋ ਗਈ? ਨਾ ਉਹ ਹੈ ਨਿਸ਼ਾਨੀ ਜੇ ਹੈ। ਅੱਛਾ ਆਹ, ਠੀਕ ਹੈ। ਉਹਦੇ ਉੱਤੇ ਪਿੱਪਲ ਉੱਗ ਪਿਆ ਹੈ। ਅੱਛਾ, ਗੁਰਦੁਆਰਾ? ਗੁਰਦੁਆਰਾ ਘਰ ਬਣ ਗਿਆ ਹੈ। ਘਰ ਬਣ ਗਿਆ, ਬਿਲਡਿੰਗ ਹੈ ਉਂਝ?
ਆ ਪਿੰਡ 'ਚ ਨਾ ਗੁਰਦੁਆਰਾ ਕੋਈ ਨਹੀਂ ਹੁਣ। ਗੁਰਦੁਆਰਾ ਖਤਮ ਹੋ ਗਿਆ ਹੈ? ਉਹ ਘਰ ਬਣ ਗਿਆ। ਨਹੀਂ ਮੈਂ ਕਹਿੰਦੇ ਆ ਗੁਰਦੁਆਰੇ ਦੀ ਬਿਲਡਿੰਗ ਹੈ ਕਿ ਬਿਲਡਿੰਗ ਵੀ ਖਤਮ ਹੋ ਗਈ? ਉਹ ਬਿਲਡਿੰਗ ਹੈ ਥੱਲੇ। ਅੱਛਾ ਠੀਕ ਹੈ। ਤੇ ਮੰਦਿਰ? ਉਹੀ ਮੰਦਰ ਇਹਨਾਂ ਨੇ ਬਣਾਇਆ। ਅੱਛਾ ਮੰਦਿਰ ਠੀਕ ਹੈ, ਉਹ ਘਰ ਜੂ ਥੋੜੇ ਮੰਦਰ ਇਮਰਾਬਾਦ ਬਣੇ ਨੇ। ਠੀਕ ਹੈ ਹਾਂ। ਸਹੀ। ਇੱਥੇ ਪਿੰਡ 'ਚ ਖੂਹੀ ਵੀ ਆਇਆ ਸੀ ਕਿਸੇ ਦੇ ਘਰ? ਹਾਂ ਪਿੰਡ 'ਚ ਕਿਸੇ ਦੇ ਘਰ ਖੂਹੀ ਵੀ ਆਇਆ ਸੀ? ਇੱਥੇ 3-4 ਖੂਹੀਆਂ ਹਨ। ਕਿਹਦੀ ਖੂਹੀ ਸੀ? ਇੱਕ ਤੇ ਸਾਡੀ ਮਾਝੇ 'ਚ ਅੱਛਾ ਖੂਹੀ ਹੁੰਦੀ ਸੀ ਉਦੋਂ। ਹਾਂਜੀ ਹਾਂਜੀ। ਇੱਕ ਸਿੱਖਾਂ ਦੀ ਗੁਰਦੁਆਰਾ 'ਚ ਸੀ। ਅੱਛਾ ਫਿਰ ਉਹਨਾਂ ਕਹੇ ਆ ਜਿਹੜੇ ਆਏ ਨਹਾਉਣ ਵਾਲਾ ਗੁਸਲਖਾਨੇ ਬਣਾਏ, ਇਹਨਾਂ ਨੇ ਗੁਸਲਖਾਨੇ ਬਣਾਏ ਸੀ। ਅੱਛਾ ਹਾਂ। ਸਹੀ। ਫਿਰ ਉੱਥੇ ਉਹ ਨਹਾਉਂਦੇ ਆ ਵੱਡੇ ਜਾ ਕੇ ਆਪਣਾ ਜਿਹੜਾ ਕਰਦੇ ਆ ਸਵੇਰੇ। ਗੁਰਦੁਆਰੇ ਕਦੀ ਗਏ ਸੀ? ਕਦੀ ਬੱਚਿਆਂ ਦੇ ਨਾਲ ਗੁਰਦੁਆਰੇ ਦੇ ਵਿੱਚ? ਬੱਚਿਆਂ ਦੇ ਨਾਲ ਕਦੀ ਜੁੜ ਜਾਈ ਛੋਟੀ। ਹਾਂਜੀ ਹਾਂਜੀ। ਉਹ ਵੱਡੇ ਵੈਸੇ ਖੜਦੇ ਹੁੰਦੇ ਆ। ਹਲਵਾ ਖਾ ਲੈਂਦੇ ਸੀ ਉਸ ਟਾਈਮ ਸਾਰੇ? ਨਹੀਂ ਮੁਸਲਮਾਨ ਨਹੀਂ ਖਾਂਦੇ। ਬੱਚੇ ਖਾ ਲੈਂਦੇ ਸਨ ਤਾਇਆ ਜੀ। ਚਲੋ ਅਸੀਂ ਜੇ ਨਹੀਂ ਇਹ ਨਹੀਂ ਤੁਹਾਡੀ ਗੱਲ ਨਹੀਂ, ਬੱਚਾ ਹੀ ਹੁੰਦਾ ਹੈ। ਹਾਂ ਬੱਚਾ ਹੀ ਹੁੰਦਾ ਹੈ। ਕਈ ਮੁਸਲਮਾਨ ਜਿਹੜੇ ਨੇ 47 ਦੀ ਵੰਡ ਤੋਂ ਬਾਅਦ ਸਿੱਖਾਂ ਨੇ ਪਾਲੇ ਨੇ ਮੁਸਲਮਾਨਾਂ ਦੇ ਬੱਚਿਆਂ ਨੂੰ। ਆ ਜਿਹੜੀ ਉੱਥੋਂ ਗੱਲ ਕਰਦੇ ਹੋ, ਹਾਂਜੀ, ਉਹ ਸਾਡੇ ਖਾਣ ਵਾਲੇ ਦਾ ਸਿਰ ਨਹੀਂ। ਲੰਗਰ ਅਸੀਂ ਮੁਸਲਮਾਨਾਂ ਨੇ, ਸਿੱਖ ਨਹੀਂ ਲੰਗਰ ਆਂਦੇ। ਉਹ ਸਾਰੇ ਮੁਸਲਮਾਨ ਬੰਦੇ ਹਨ। ਸਹੀ। ਪਕਾਉਣ ਵਾਲੇ ਵੀ ਖਵਾਉਣ ਵਾਲੇ ਵੀ। ਅੱਛਾ ਹੁਣ ਉੱਥੇ ਸਿੱਖ ਵੀ ਬਹਿ ਕੇ ਖਾਂਦੇ ਨੇ? ਹੈ ਉੱਥੇ ਸਿੱਖ ਵੀ ਬਹਿ ਕੇ ਖਾਂਦੇ ਨੇ ਉਹਨਾਂ ਬਰਤਨਾਂ 'ਚ? ਮੁਸਲਮਾਨ ਤੇ ਉਹਨਾਂ ਬਰਤਨਾਂ 'ਚ ਬਾਕੀ ਸਹੀ ਹੈ। ਬਾਬਾ ਜੀ ਗੁਰੂ ਨਾਨਕ ਦੇ ਜਿੰਨੇ ਵੀ ਗੁਰਦੁਆਰੇ ਬਣਾਏ ਗਏ ਨਾ ਉਹਨਾਂ ਦੇ ਨਾਮ ਤੇ, ਉਹਨਾਂ ਨੇ 4 ਦਰਵਾਜ਼ੇ ਰੱਖੇ ਨੇ ਗੁਰਦੁਆਰੇ ਦੇ। ਕੋਈ ਗੁਰਦੁਆਰਾ ਵੀ ਅੱਗੇ ਵੀ 4 ਸਨ, ਇਹਦੇ ਵੀ 4 ਸਨ, ਇਹਦੇ ਵੀ 4 ਦਰਵਾਜ਼ੇ। ਹਾਂ ਅਗਰ ਕੋਈ ਕਹਿੰਦਾ ਨਾ ਕਿ ਮੈਂ ਸਿੱਖ ਇਧਰੋਂ ਸਿੱਖ ਲੰਘ ਗਿਆ ਤੇ ਹਿੰਦੂ ਕਹਿੰਦਾ ਕਿ ਮੈਂ ਨਹੀਂ ਲੰਘਣਾ ਇਧਰੋਂ ਤੇ ਸਿੱਖ ਲੰਘਿਆ ਇਸ ਦਰਵਾਜ਼ੇ ਚੋਂ। ਬਾਬੇ ਗੁਰੂ ਨਾਨਕ ਨੇ ਕਹਿ ਲੈ ਤੇਰਾ ਵੱਖਰਾ ਦਰਵਾਜ਼ਾ, ਤੂੰ ਇਧਰੋਂ ਦੀ ਆ ਜਾ। ਹਾਂਜੀ। ਤੇ ਜੇ ਅਗਰ ਮੁਸਲਮਾਨ ਗਿਆ ਨਾ ਤੇ ਉਹਨੇ ਕਿਹਾ ਕਿ ਇਧਰੋਂ ਤੇ ਸਿੱਖ ਲੰਘ ਗਿਆ, ਇਧਰੋਂ ਹਿੰਦੂ ਲੰਘ ਗਿਆ, ਤੇ ਬਾਬਾ ਗੁਰੂ ਨਾਨਕ ਨੇ ਕਹਿ ਲੈ ਤੀਸਰਾ ਦਰਵਾਜ਼ਾ ਤੇਰਾ ਬਣਾ ਦੇਣਾ ਮੈਂ, ਤੂੰ ਇਧਰੋਂ ਦੀ ਲੰਘ ਜਾ। ਬਿਲਕੁਲ ਤੇਰਾ ਬਣਾ ਤੀਸਰਾ ਤੇਰਾ ਦਰਵਾਜ਼ਾ ਹੈ। ਐਵੇਂ ਹੁਣ ਅੱਛਾ ਫਿਰ ਹੁਣ ਸਿੱਖ ਵੀ ਦਾ ਵੀ ਦਰਵਾਜ਼ਾ ਹੋ ਗਿਆ, ਹਿੰਦੂ ਦਾ ਵੀ ਹੋ ਗਿਆ, ਮੁਸਲਮਾਨ ਦਾ ਵੀ ਹੋ ਗਿਆ। ਸਾਈ ਆਇਆ ਕਹਿਣਾ ਕਿ ਲੈ ਇੱਥੇ ਤੇ ਚੱਲ ਗਏ, ਤਿੰਨਾਂ ਨੇ ਦਰਵਾਜ਼ੇ ਮਾਰ ਲਏ, ਮੇਰਾ ਦਰਵਾਜ਼ਾ ਕੋਈ ਨਹੀਂ, ਮੈਂ ਕਿੱਧਰ ਜਾਵਾਂ। ਬਾਬੇ ਗੁਰੂ ਨਾਨਕ ਨੇ ਲੈ ਤੇਰਾ ਚੌਥਾ ਦਰਵਾਜ਼ਾ ਤੇਰੇ ਨਾਂ ਦਾ ਵੀ ਬਣ ਗਏ। ਉਹਨਾਂ ਨੇ ਜਿਹੜਾ ਨਾ ਜੋੜਿਆ ਸਭ ਨੂੰ। ਉਹਨਾਂ ਦਾ ਮਕਸਦ ਜਿੰਨੇ ਵੀ ਬਜ਼ੁਰਗ ਹੋਏ ਨਾ ਕਿਸੇ ਵੀ ਮਜ਼ਹਬ ਦੇ ਨੇ, ਕਿਸੇ ਵੀ ਮਜ਼ਹਬ ਦੇ ਕੋਈ ਵੀ ਬਜ਼ੁਰਗ ਹੋਏ ਨੇ, ਉਹਨਾਂ ਨੇ ਸਾਰਿਆਂ ਨੂੰ ਜੋੜਿਆ। ਸਿੱਖਾਂ ਨੇ ਨਹੀਂ ਕੋਈ ਵੀ ਮਜ਼ਹਬ ਹੈ, ਹਿੰਦੂ ਆ, ਈਸਾਈ ਆ, ਸਿੱਖ ਹੈ, ਇਹ ਹਿੰਦੂ ਦੇ ਬੜੇ ਭੈੜੇ ਹਨ। ਨਹੀਂ ਇਹਨਾਂ ਦੇ ਜਿਹੜੇ ਪਹਿਲੇ ਕੋਈ ਵੀ ਮਜ਼ਹਬ ਜਿਹੜਾ ਬਣਿਆ ਹੈ ਨਾ ਉਹਦੀ ਬੁਨਿਆਦ ਅੱਛਾਈ ਤੋਂ ਹੋਈ ਹੈ। ਅੱਛਾਈ ਕਿਸੇ ਦੀ ਦੇਖ ਕੇ ਲੋਕ ਉਹਦੇ ਪਿੱਛੇ ਚੱਲਦੇ, ਕਿਸੇ ਦੀ ਬੁਰਾਈ ਦੇਖ ਕੇ ਜ਼ਿਆਦਾ ਲੋਕ ਉਹਦੇ ਪਿੱਛੇ ਨਹੀਂ ਜਾਂਦੇ। ਇਹ ਮੁੰਨੀਆਂ ਜਿਹੜੇ ਖੱਤਰੀ ਜਿਹੜੇ ਬਾਬਨ ਸਨ ਤੇ ਖੱਤਰੀ, ਇਹਨਾਂ ਦਾੜੀਆਂ ਵੀ ਮੁੱਛਾਂ ਮੁੰਨੀਆਂ ਹੁੰਦੀਆਂ, ਸਿਗਰਟ ਬੜੇ ਪੀਂਦੇ ਹਨ। ਆ ਬਾਹਮਣ ਸਾਡੇ ਕੋਲ ਹੁੰਦਾ ਸੀ ਤੇ ਉਹ ਸਾਡੇ ਘਰ ਰੋਟੀ ਖਾ ਲਈ ਜਾਂਦਾ ਸੀ। 2 ਦਿਨ ਤੇ ਰਾਤ ਪੈਲੀ ਉਹਦੀ ਮਰਬਾ ਸੀ। ਅੱਛਾ ਸਹੀ। ਜਿਸ ਟਾਈਮ ਇੱਥੇ ਰਹਿੰਦੇ ਰਹੇ ਪਿਆਰ ਮੁਹੱਬਤ ਗਮੀ ਖੁਸ਼ੀ ਇੱਕ ਦੂਸਰੇ ਨਾਲ ਆਉਣਾ ਜਾਣਾ ਇਸ ਤਰ੍ਹਾਂ ਰਿਹਾ ਵਕਤ? ਵਜ੍ਹਾ ਇਹ ਸੀ ਕਿ ਇਹ ਤਾਂ ਨਹੀਂ ਸੀ ਹੁੰਦਾ ਕਿ ਆਉਣਾ ਜਾਣਾ ਤੇ ਹੀ ਸੀ। ਉਹਨਾਂ ਦਾ ਆਪਣਾ ਫਿਰਕਾ ਸੀ, ਸਾਡਾ ਆਪਣਾ ਨਹੀਂ। ਮਤਲਬ ਇੱਕ ਦੂਸਰੇ ਦੇ ਗਮੀ ਖੁਸ਼ੀ 'ਚ ਸ਼ਾਮਲ ਹੁੰਦੇ ਸਨ। ਹੁੰਦੇ ਹਨ। ਹਾਂਜੀ ਹਾਂਜੀ। ਅਸੀਂ ਵੀ ਚਲਾ ਕਰ ਹੁੰਦੇ ਹਾਂ, ਹੋਰ ਨਹੀਂ ਜਾਂਦਾ। ਖਾਣਾ ਵੱਖਰਾ ਹੋਣਾ ਸਾਡਾ। ਅੱਛਾ। ਸਾਡਾ ਮੁਸਲਮਾਨ ਬੰਦੇ ਨੇ ਖਾਣਾ ਪਕਾਇਆ, ਮਠਿਆਈ ਵੀ ਮੁਸਲਮਾਨ ਬੰਦੇ ਕੱਢੀ ਹੈ। ਇਹ ਸਿੱਖ ਜੀ ਨਹੀਂ ਕੋਈ ਹੱਥ ਵੀ ਨਾ ਲਾਉਂਦੇ ਸੀ ਉਹਨੂੰ ਭਾਵੇਂ। ਅੱਛਾ ਇੱਕ ਚੀਜ਼ ਹੁਣ ਦੇਖੋ ਨਾ, ਇਹ ਵੀ ਇੱਕ ਬੜੀ ਗੱਲ ਹੈ ਕਿ 3 ਘਰਾਂ ਵਾਸਤੇ ਵੱਖਰਾ ਖਾਣਾ ਪਕੜਾ। 3 ਘਰਾਂ ਵਾਸਤੇ ਇਹ ਵੀ ਉਹਨਾਂ ਦਾ ਬੜਾ ਪੰਨ ਆ ਕਿ ਸਾਡੇ ਇਹ ਜਿਹੜੇ ਭਰਾ ਨੇ ਸਾਡੇ ਨਾਲ ਟੁੱਟਣ ਨਾ, ਸਾਡੇ ਨਾਲ ਜੁੜ ਕੇ ਰਹਿਣ। ਇਹ ਵੀ ਗੱਲ। ਜਿਸ ਟਾਈਮ ਇੱਥੋਂ ਗਏ ਨੇ ਕਿੰਨੀ ਕੁ ਦੇਰ ਪਤਾ ਲੱਗ ਗਿਆ ਉਹਨਾਂ ਨੂੰ ਕਿ ਵੀ ਅਸੀਂ ਹੁਣ ਜਾਣਾ ਹੈ, ਸਾਡੇ ਨਾਲ ਚੱਲ ਜਾਣਾ? ਬਾਬਾ ਸੋਹਣ ਸਿੰਘ ਸੀ। ਅੱਛਾ ਜੀ। ਇਹ ਚੱਕ ਪਿੰਡੇ। ਅੱਛਾ। ਉਹਦੇ ਨਾਲ 4 ਪਿੰਡ ਆਏ ਨੇ,
8 ਪਿੰਡ ਇੱਥੇ ਸੂਬੇ ਦੇ ਆ ਗਏ ਨੇ। ਸੂਬੇ ਦੇ ਬਾਬਾ ਜੀ ਸਾਡੇ ਸਿੱਖ ਅਸੀਂ ਵੀ ਨਿੱਕੇ ਨਿੱਕੇ ਅਸੀਂ ਵੀ ਗਏ ਆ। ਅੱਛਾ। ਤੇ ਬਾਬਾ ਸੋਹਣ ਸਿੰਘ ਨੂੰ ਆਖੜੇ ਬਾਬਾ ਜੀ ਸੋਹਣ ਸਿੰਘ ਕਿਹੜੇ ਪਿੰਡ ਚੱਕ ਦਾ, ਕਿਹੜੇ ਪਿੰਡ ਦਾ ਸੀ? ਆ ਚੱਕਰਮਦਾਸ। ਚੱਕਰਮਦਾਸ ਦਾ। ਅੱਛਾ ਅੱਛਾ ਅੱਛਾ, ਠੀਕ ਹੈ। ਉਹ ਬੜਾ ਬਹੁਤ ਧੜੱਲੇ ਵਾਲਾ ਆਦਮੀ ਸੀ। ਮਾਲਕ ਵੱਡਾ ਮਾਲਕ, ਪਿੰਡ ਦਾ ਮਾਲਕ ਸੀ। ਤੇ ਉਹ ਫਿਰ ਉਹਨੂੰ ਆਖਣ ਲੱਗੇ ਨਾ ਜਾਓ। ਆਖਣ ਲੱਗਾ ਮੇਰੇ ਕੋਠੇ ਵੱਡੇ ਨੇ, ਬਾਬਾ ਜੀ ਜੇਸੀ ਦੇ 4 ਜਾਓ, ਇੱਕ ਮੁੱਠ ਲੈ ਦਿਓ ਮੈਨੂੰ, ਮੈਂ ਨਹੀਂ ਰਹਿਣਾ। ਫਿਰ ਉਹ ਵੜ ਗਿਆ ਵਿੱਚ ਪਾਣੀ ਦੇ। ਫਿਰ ਉਹ ਟੁੱਟ ਗਿਆ। ਫਿਰ ਰਾਤ ਨਹੀਂ ਆਏ। ਉਸੇ ਵੇਲੇ ਹੀ ਸਮਾਨ ਹੈ ਸਾਡੇ ਪਿੰਡ ਵਾਲੇ ਬੰਨਣ ਡੈ ਪਏ ਆਣ ਕੇ। ਰਾਤ ਨੂੰ ਇਹਨਾਂ ਸਮਾਨ ਬੰਨ ਲਿਆ। ਵੱਡੇ ਨੇ ਸ਼ਾਹ ਵਾਲੇ ਸਾਈਆਂ ਨੂੰ ਨਾਲ 4-5 ਨੂੰ ਲੈ ਗਏ ਨੇ। ਕੋਈ ਉਹਦੇ ਸਾਈ ਬੇਫਿਰ ਉਹ ਜਾ ਕੇ ਤੇ ਇਹਨਾਂ ਨੂੰ ਪਾਰ ਦਰਿਆ ਦੇ ਛੱਡ ਕੇ ਪਿੱਛੇ ਡੋਰਿਆ। ਇਹ ਕਿੱਥੋਂ ਦਰਿਆ ਕ੍ਰਾਸ ਕੀਤਾ ਉਹਨਾਂ ਨੇ? ਇੱਥੋਂ ਸਿੱਧਾ ਹੀ। ਇਹ ਕਿਹੜੇ ਪਤਨ ਤੋਂ? ਇਹ ਬਦੋਮਲੀ ਵੱਲੋਂ ਦੀ। ਅੱਛਾ, ਬਦੋਮਲੀ ਰਈਏ ਦੇ ਕੋਲੋਂ ਕਰਕੇ। ਰਈਏ ਦੇ ਕੋਲੋਂ। ਉਹ ਗੀਗੇ ਕੀ ਵਾਲਾ ਜਿਹੜਾ? ਰਈਏ ਤੋਂ ਤਾਂ ਅੱਗੇ ਬੜਾ ਹੈ ਨਾ। ਹਾਂ ਹਾਂ, ਮੈਂ ਗਿਆ ਉਧਰ ਵੀ ਵੀਡੀਓ ਬਣਾਈਆਂ ਮੈਂ ਵੀ ਵੇਖਿਆ। ਹਾਂ, ਮੈਂ ਉਹ ਬੜੇ ਇਲਾਕੇ ਦੀਆਂ ਵੀਡੀਓ ਉਧਰ ਬਣਾਈਆਂ ਨੇ। ਮੈਂ ਉਸੇ ਜਿੱਥੇ ਨਾ ਬਣਾਇਆ ਨਹੀਂ ਜੇ ਉੱਥੇ ਗਿਆ ਹਾਂ ਤੇ ਉੱਥੇ ਵੇਖਿਆ ਸੀ ਅੱਗੇ ਤੋਂ ਥੋੜਾ ਜਾਈਏ ਬੜਾ ਪੈਸਾ ਲਾਇਆ ਹੈ ਨਾ। ਹਾਂਜੀ, ਇਸ ਤਰ੍ਹਾਂ। ਅੱਛਾ, ਪਿੰਡ ਦੇ ਜਿਸ ਟਾਈਮ ਉਹ ਨਿਕਲੇ ਨੇ ਆਪਣੇ ਡੰਗਰ ਡੁੰਗਰ ਇਸ ਤਰ੍ਹਾਂ ਖੁੱਲੇ ਛੱਡ ਗਏ? ਆਪਣੇ ਡੰਗਰ ਇੱਕ ਵੀ ਕੱਟਾ ਵੀ ਨਹੀਂ ਛੱਡ ਕੇ ਗਏ, ਨਾਲ ਲੈ ਗਏ। ਸਭ ਮਾਲ ਟੱਗੇ ਹੱਲਾਂ ਭਜਾਲੀਆਂ ਨਾਲ ਲੈ ਗਏ, ਨਾਲ ਹੀ ਸਭ ਕੁਝ। ਕਿਆ ਹੀ ਵਾ, ਪਿੰਡ ਵਾਲਿਆਂ ਕਿਹਾ ਨਹੀਂ ਕੁਛ ਵੀ? ਨਾ ਕਿਸੇ ਨਹੀਂ। ਇਹਦੇ ਉਦੋਂ ਦੇ ਪਤਾ ਹੀ ਇਹ ਮਾਰਨ ਬਣਾਉਣ ਦਾ। ਹਾਂ, ਉਦੋਂ ਦੇ ਪੈਂਦੇ ਤੇ ਤਾਂ ਜੇ ਕਿਸੇ ਹੱਲ ਪਾਕਿਸਤਾਨ ਦੇ ਹੱਲਾ ਲਿਆ ਜਦੋਂ ਪਿੰਡੀਓ ਗੱਡੀ, ਜਦੋਂ ਨਾ ਉਧਰ ਬੀਬੀਆਂ ਸਾਡੀਆਂ ਨੇ ਛਾਤੀ ਵੀ ਵੱਡੀਆਂ ਨੇ, ਫਿਰ ਇਹਨਾਂ ਗੱਡੀ ਕੰਮੋਂ ਕੀ ਮਾਰੀ ਹੈ ਪੂਰੀ। ਇਹ ਸੁਣਿਆ ਅੱਜ ਕੰਮੋਂ ਕੀ ਗੱਡੀ ਪੂਰੀ ਮਾਰ ਚੜੀ ਹੈ। ਉਦੋਂ ਕੰਮ ਲਿਆ ਫਿਰ। ਹਾਂ, ਉਦੋਂ ਕੰਮ ਮਿਲਿਆ। ਉਸ ਤੋਂ ਪਹਿਲੇ ਚਲ ਗਏ ਨੇ ਫਿਤਨੇ, ਮਤਲਬ ਕਿ ਕੱਟ-ਵੱਟ ਤੋਂ ਪਹਿਲੇ ਚਲ ਗਏ ਤੁਹਾਡੇ ਪਿੰਡ ਵਾਲੇ? ਸਾਡੇ ਗੇਤੇ ਹੀ ਚਲ ਗਏ। ਗੇਤਰੇ ਚਲ ਗਏ ਨੇ, ਸਹੀ। ਇਹ ਮਗਰੋਂ ਦੇ ਦੂਜੇ ਨਾਲ ਰੌਲਾ ਪੈ ਗਿਆ। ਅੱਛਾ, ਬਾਅਦ ਦੇ ਵਿੱਚ ਰਾਬਤਾ ਹੋਇਆ ਕਿਸੇ ਨਾਲ ਜਿਸ ਟਾਈਮ ਚਲ ਗਏ ਨੇ ਇੱਥੋਂ? ਨਾ, ਕੋਈ ਰਾਬਤਾ ਨਹੀਂ ਹੋਇਆ। ਅੱਛਾ, ਅੱਜ ਤੱਕ ਨਹੀਂ ਹੋਇਆ। ਇਹ ਹੀ ਆਇਆ। ਇੱਥੇ ਹੁਣ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ, ਕਿਹੜੇ ਕਿਹੜੇ ਇਲਾਕਿਆਂ ਦੇ ਬੰਦੇ ਇੱਥੇ ਬੈਠੇ ਨੇ? ਰਿਆਸਤ ਪਟਿਆਲੇ ਦੇ। ਰਿਆਸਤ ਪਟਿਆਲੇ ਦੇ। ਰਿਆਸਤ ਪਟਿਆਲੇ ਦੇ ਕਿਹੜੇ ਕਿਹੜੀ ਬਰਾਦਰੀ ਆਈ ਇੱਥੇ? ਖਾਨ ਸਾਹਿਬ ਰਾਜਪੂਤ, ਹੋਰ ਕੋਈ ਬਰਾਦਰੀ ਰਾਜਪੂਤ ਰਿਆਸਤ ਪਟਿਆਲੇ ਦੇ ਬਸ। ਬਸ। ਅੱਛਾ, ਸਿੱਧਾ ਸਾਡੇ ਪਿੰਡ ਜਿੰਨੇ ਬੈਠੇ ਨੇ ਸਾਰੇ ਖਾਨ ਸਾਹਿਬ ਰਿਆਸਤ ਪਟਿਆਲੇ ਦੇ ਨੇ। ਮਾਲਕ ਚੰਗੇ ਨੇ, ਐਵੇਂ ਬੰਦਾ ਪਿਆ ਕੇ ਮਾਲਕ ਅੱਛੇ ਨੇ, ਬੰਦੇ ਅੱਛੇ ਨੇ। ਉਹ ਲੜਾਈ ਜੇ ਕਰਨੀ ਵੀ ਤਾਂ ਆਪੇ 1 ਮਿੰਟ 'ਚ ਹੋ ਜਾਂਦੀ ਹੈ। ਬਹੁਤ ਸਲੂਕ ਨਾਲ ਪਿੰਡ ਵਸ ਰਿਹਾ। ਸਾਡੇ ਪਿੰਡ 'ਚ ਕੋਈ ਸਲੂਕ ਨਹੀਂ ਹੈ ਕਿਸੇ ਪਿੰਡ। ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਬਹੁਤ ਅੱਛੀ ਗੱਲ। ਤੁਹਾਡੇ ਕਿੰਨੇ ਬੱਚੇ? ਮਾਸ਼ਾਅੱਲਾ। ਤੁਹਾਡੇ ਬੱਚੇ ਆਪਣੇ? ਇੱਕ ਬੇਟਾ ਹੈ, ਅੱਲਾ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ ਉਹਨੂੰ, ਅੱਲਾ ਹਿਫਾਜ਼ਤ ਕਰੇ ਉਸ ਦੀ। ਮੇਲੇ ਸ਼ੇਲੇ ਕਿੱਥੇ ਲੱਗਦੇ ਹੁੰਦੇ ਸੀ? ਅੱਜ ਜੇ ਸ਼ਾਹਮੀਰ ਲੱਗਦਾ, ਅੱਜ ਸ਼ਾਹਮੀਰ ਦੇ ਕੋਲ। ਸ਼ਾਹਮੀਰ। ਲੜਾਈਆਂ ਲੁੜੀਆਂ ਨਾ, ਕੋਈ ਲੜਾਈ ਨਹੀਂ। ਰਲ ਕੇ ਜਾਣਾ ਮੇਲਿਆਂ ਦੇ? ਮੇਲਾ ਨਹੀਂ ਲੱਗਦਾ, ਦਿਨੇ ਦਿਨੇ ਮੇਲਾ ਲੱਗਿਆ ਖਤਮ। ਦੇਗਾ ਪਕਾਈਆਂ 5-10 ਲੰਗਰ ਪਕਾ ਕੇ ਖਵਾ ਰਿਹਾ। ਇੱਕ ਬਾਬਾ ਜੀ ਦੇਖੇ ਨੇ, ਉਹਨਾਂ 80 ਸਾਲ ਦੀ ਉਮਰ 'ਚ ਵਿਆਹ ਕਰਵਾਇਆ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵਿਆਹ ਕਿਉਂ ਕਰਾਇਆ? ਉਹ ਕਹਿੰਦੇ ਜੀ ਮੈਨੂੰ ਮੇਰੇ ਪੁੱਤਰ ਵੀ ਚੰਗੇ ਨੇ, ਪੁੱਤਰ ਵੀ ਚੰਗੇ ਨੇ, ਮੇਰੀਆਂ ਨੂੰਹਾਂ ਵੀ ਚੰਗੀਆਂ ਨੇ, ਮੇਰੇ ਸਾਰੇ ਪੁੱਤ ਪੋਤਰੇ ਸਾਰੇ ਚੰਗੇ ਨੇ। 80 ਸਾਲ ਉਹਦੀ ਉਮਰ ਹੈ। ਬਸ ਉਹ ਜਾਣਨ ਆਪਣਾ ਆਪ, ਉਹ ਆਪਣਾ ਉਹਨਾਂ ਕੀਤਾ ਲੈਣਾ, ਮੈਂ ਆਪਣਾ ਲੈਣਾ। ਅੱਛਾ, ਚਲੋ ਬੰਦੇ ਦਾ ਦਿਲ ਕਿਤੇ ਕਾਰਾ ਹੈ ਤੇ ਆਪਣਾ ਨਹੀਂ ਕਰਦਾ, ਕਿਤੇ ਕਾਰਾ ਹੈ ਤੇ ਦੱਸਦੇ ਆ। ਨਹੀਂ ਅੱਲਾ ਖੈਰ ਕਰੇ, ਅੱਲਾ ਰਹਿਮਤ ਕਰੇ, ਅੱਲਾ ਮਾਫ ਕਰੇ। ਇਹ ਤਾਂ ਸਵਾਬ ਦਾ ਕੰਮ ਹੈ। ਤੁਸੀਂ ਕੋਈ ਸਵਾਬ ਨਹੀਂ ਹੈ। ਇਹ ਦੋ ਜਗ੍ਹਾ ਅੱਜ ਦੇ ਹਾਲਾਤ ਨਾਲ ਹਾਲਾਤਾਂ ਨਾਲ ਦੋ ਜਗ੍ਹਾ। ਬੜੀਆਂ ਸੋਹਣੀਆਂ ਗੱਲਾਂ ਤੁਹਾਡੇ ਨਾਲ ਹੋਈਆਂ। ਅੱਲਾ ਇੱਕ ਹੋਰ ਵੀ ਕਰਨੀ ਗੱਲ ਥੋੜੀ ਕਰੋ ਕਿ ਪਿੰਡ ਦਾ ਨਾਮ ਬਦਲਿਆ ਗਿਆ ਇਸ ਦਾ। ਅੱਛਾ, ਹਾਂ, ਪਹਿਲੇ ਦੱਸੋ ਕਿ ਪਿੰਡ ਕਿਹਦੇ ਨਾਂ ਤੇ ਰੱਖਿਆ ਗਿਆ? ਪਹਿਲਾਂ ਕਿ ਇਹ ਪਿੰਡ ਜਿਹੜਾ ਹੈ ਠੱਠਾ ਗੁਲਾਬ ਸਿੰਘ ਦੇ ਨਾਮ ਤੇ? ਗੁਲਾਬ ਸਿੰਘ ਸੀ। ਇਹ ਕਿੰਨਾ ਅਰਸਾ ਪਹਿਲੇ ਦੀ ਇਹ ਪਿੰਡ ਦੀ ਬੁਨਿਆਦ ਰੱਖੀ ਗਈ ਤੇ ਗੁਲਾਬ ਸਿੰਘ ਕਿੱਥੋਂ ਉੱਠ ਕੇ ਆਇਆ? ਸਿੱਖ ਦਾ ਨਾਂ ਸੀ ਗੁਲਾਬ ਸਿੰਘ ਜੀ। ਸਰਦਾਰ ਜਿਹੜੇ ਮਾਲਕ ਦੇ ਉਹ ਹੀ ਸਨ ਪਿੰਡ ਦੇ। ਹੁਣ ਇਹਦਾ ਨਾਮ ਰੱਖਿਆ ਗਿਆ ਹੈਦਰਾਬਾਦ। ਹੁਣ ਇਹਦਾ ਨਾਮ ਜਨਰਲ ਹੈਦਰ।
ਅੱਛਾ, ਇਹ ਜਨਰਲ ਹੈਦਰ ਸਾਹਿਬ ਦੇ ਨਾਮ ਤੇ ਹਾਂ ਹੈਦਰਾਬਾਦ ਰੱਖਿਆ। ਹੈਦਰਾਬਾਦ ਰੱਖਿਆ ਗਿਆ। ਅੱਛਾ, ਇਹ ਨਾਮ ਕਦੋਂ ਦਾ ਚੇਂਜ ਹੋਇਆ ਹੈ? ਇਹ ਬਾਬਾ ਅੱਜ ਸਾਰੇ ਕਾਗਜ਼ਾਂ ਦੇ ਨਾਮ ਹੁਣ ਚੱਲਦਾ ਜੇ ਹੈਦਰਾਬਾਦ। ਹੈਦਰਾਬਾਦ। ਨਹੀਂ, ਮੈਂ ਕਿੰਨਾ ਅਰਸਾ ਹੋ ਗਿਆ ਚੇਂਜ ਹੋਏ ਨੂੰ? ਬਾਬਾ 10-15 ਸਾਲ ਹੋ ਗਏ। 10-15 ਸਾਲ। ਹਾਈ ਸਾਹਿਬ, ਇਹ ਜਿਹੜਾ ਗੁਲਾਬ ਸਿੰਘ ਸੀ, ਮੈਂ ਇਹ ਪਿੰਡ ਉਹਨੇ ਵਸਾਇਆ ਸੀ? ਆਹੋ ਸਹੀ ਮੈਨੂੰ ਬਣਾਇਆ ਕਿੰਨਾ ਅਰਸਾ ਹੋ ਗਿਆ ਪਤਾ ਕਿ? ਉਹਦੇ ਕੋਈ ਸਦੀ ਹੋ ਗਈ ਹੋਣੀ 2। ਠੀਕ। ਹੁਣ ਤੇ ਸਦੀ ਪਾਕਿਸਤਾਨ ਬਣਨੇ ਇੰਡੀਆ ਬਣਨੇ ਚ ਹੋ ਗਈ ਹੈ। ਹਾਂਜੀ ਹਾਂਜੀ। ਤੁਸੀਂ ਆਪਣੇ ਪਿੰਡ ਚੋਂ ਜਾਣ ਵਾਲੇ ਜਿਹੜੇ ਗਏ ਨੇ ਪਿੰਡ ਚੋਂ, ਜੀ। ਵੱਡੇ ਤੋਂ ਕੋਈ ਰਹਿ ਗਿਆ ਹੈ? ਕੋਈ ਰਹਿ ਗਿਆ। ਜਿਹੜੇ ਰਹਿ ਗਏ ਨੇ ਉਹਨਾਂ ਨੂੰ ਵੀ ਹੋਸ਼ ਨਹੀਂ। ਇਸ ਤੇ ਕੋਈ ਪੈਗਾਮ ਦੇ ਦਿਓ ਜ਼ਰਾ, ਹੈ ਕੋਈ ਪੈਗਾਮ ਦੇ ਦਿਓ, ਕਿਸੇ ਹਰ ਕੁਝ ਕੱਲਣ ਦਾ ਵੀਡੀਓ ਦੇ ਵਿੱਚ ਪੈਗਾਮ ਦੇ ਦਿਓ ਉਹਨਾਂ ਨੂੰ। ਇਹ ਪੂਰੀ ਦੁਨੀਆ ਤੇ ਤੁਹਾਡੀ ਵੀਡੀਓ ਦੇਖੀ ਜਾਣੀ ਹੈ। ਹਾਂ ਮੈਨੂੰ ਪਤਾ ਹੈ। ਹਾਂਜੀ ਮੈਨੂੰ ਪਤਾ ਹੈ। ਹਾਂ, ਆਪਣੇ ਪਿੰਡ ਵਾਲਿਆਂ ਨੂੰ ਜਿਸ ਤਰ੍ਹਾਂ ਤੁਸੀਂ ਅੱਛੇ ਲਫ਼ਜ਼ਾਂ 'ਚ ਉਹਨਾਂ ਦੀਆਂ ਗੱਲਾਂ ਸੁਣਾਈਆਂ ਨੇ, ਜੀ। ਵਿਆਹਾਂ 'ਚ ਸ਼ਾਮਲ ਹੋਣਾ, ਹਾਂ। ਤੇ ਫਿਰ ਤੁਹਾਡੀ ਵਾਲਦਾ ਦਾ ਤੁਹਾਡੇ ਘਰ ਦਾ ਖਸੂਸੀ ਤੌਰ ਤੇ ਉਹਨਾਂ ਨੇ ਅਦਬ ਤੇ ਇਹਤਰਾਮ ਕਰਨਾ। ਸਾਡੀ ਦਾਦੀ ਦਾ ਜੀ। ਆਹੋ, ਤੁਹਾਡੇ ਘਰ ਦਾ, ਤੁਹਾਡੇ ਘਰ ਤੇ ਕੋਈ ਆਪਣੀ ਤਰਫੋਂ ਪੈਗਾਮ ਦੇ ਦਿਓ। ਕੀ ਦੇ ਅੱਛੇ ਲੋਕ ਸਨ ਸਾਰੇ। ਉਹ ਜਿਹੜੇ ਉਹਦੇ ਤੁਰ ਗਏ ਬੁੱਧ ਮਜੂਸੀ, ਤੇ ਸਾਡੇ ਹੁਣ ਜਿਹੜੇ ਭਰਾ ਗਏ ਨੇ ਸਾਰੇ ਭਰਾ ਕਲਮਾ ਪੜ੍ਹਨ ਵਾਲੇ ਹੋ ਗਏ ਮੁਸਲਮਾਨ। ਕੋਈ ਇੱਕ ਦੂਜੇ ਨਾਲ ਸ਼ਰੀਕਾ ਨਹੀਂ, ਕੋਈ ਲੜਾਈ ਨਹੀਂ, ਝਗੜਾ ਨਹੀਂ, ਇਸ ਤਰ੍ਹਾਂ ਰਲ ਮਿਲ ਕੇ ਰਹਿੰਦੇ ਆ। ਅੱਛੀ ਗੱਲ, ਮਾਸ਼ਾਅੱਲਾ। ਅੱਲਾ ਇਸੇ ਤਰ੍ਹਾਂ ਇਤਫਾਕ ਰੱਖੇ, ਪੂਰੀ ਦੁਨੀਆ ਦੇ ਇਨਸਾਨਾਂ ਨੂੰ ਇਸੇ ਤਰ੍ਹਾਂ ਮੁਹੱਬਤ ਨਾਲ ਰਹਿਣ ਦੀ ਤੌਫੀਕ ਦੇਵੇ। ਤੇ ਅਗਰ ਉਹ ਸਰਦਾਰ ਜਿਹੜੇ ਤੁਹਾਡੇ ਗਏ ਨੇ ਇੱਥੋਂ, ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਕਹਿਣ ਆਈ ਲਵ ਯੂ ਬਾਬਾ, ਆ ਜਾ ਡੇਰਾ ਸਾਹਿਬ, ਕੀ ਆ ਜਾ? ਮੈਂ ਨਹੀਂ ਜਾਂਦਾ ਕਿਤੇ। ਮੈਨੂੰ ਬੜਾ ਬੱਚੇ ਦੀ ਸ਼ਾਦੀ ਦੀ ਆਖਿਆ ਸੀ, ਮੈਂ ਨਹੀਂ ਆਉਂਦਾ। ਕਿਹਨੇ ਆਖਿਆ? ਉਹ ਸਰਦਾਰ ਨੇ। ਅੱਛਾ, ਜਿਹੜਾ ਇੱਥੋਂ ਗਿਆ ਸੀ ਉਹ? ਅੱਛਾ, ਠੀਕ ਹੈ, ਠੀਕ। ਤੇ ਉਹ ਅਗਰ ਆਉਣਾ ਚਾਹਣ, ਕਹਿਣਗੇ ਇੱਥੇ ਡੇਰਾ ਸਾਹਿਬ ਆ ਜਾਓ ਗੁਰਦੁਆਰਾ, ਮੈਂ ਉੱਥੇ ਵੀ ਨਹੀਂ ਜਾਣ ਜੋਗਾ। ਅੱਛਾ, ਚਲੋ। ਤੇ ਜੇ ਉਹ ਇੱਥੇ ਆਉਣ ਤੇ ਫੇਰ? ਨਹੀਂ, ਇੱਥੇ ਕਿਸ ਤਰ੍ਹਾਂ ਆ ਸਕਦੇ? ਕਿਉਂ ਨਹੀਂ? ਇੱਥੇ ਤਾਂ ਹੁਣ ਵੀ ਉਹ ਆਉਂਦੇ ਹੀ ਨਹੀਂ ਜੀ। ਕਿਹੜਾ ਆਉਂਦਾ ਜੀ? ਆਉਂਦੇ ਨੇ? ਨਹੀਂ, ਉਹ ਉੱਥੇ ਹੀ ਆਉਂਦੇ ਨੇ। ਚਾਚਾ ਜੀ ਦੀਆਂ ਗੱਲਾਂ ਸੁਣ ਕੇ ਜੀ ਬੜੀ ਖੁਸ਼ੀ ਹੋਈ ਹੈ। ਯਾਦਾਸ਼ਤ ਮਾਸ਼ਾਅੱਲਾ ਅੱਛੀ ਹੈ। ਅੱਛੇ ਲੋਕ ਹਮੇਸ਼ਾ ਅੱਛੀਆਂ ਗੱਲਾਂ ਕਰਦੇ ਨੇ, ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੇ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਤੇ ਅਮਾਲੇ ਸਾਲੇ ਦੇ ਵਿੱਚ ਜਿਹੜਾ ਨਾ ਉਹ ਬਰਕਤ ਦੇਵੇ। ਤੇ ਢੇਰ ਸਾਰੀਆਂ ਦੁਆਵਾਂ ਨੇ ਜੀ ਇਹਨਾਂ ਵਾਸਤੇ। ਤੇ ਇਹਨਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਉਹ ਭਾਈਚਾਰੇ ਦੀਆਂ ਤੇ ਮੁਹੱਬਤ ਦੀਆਂ ਕੀਤੀਆਂ ਨੇ, ਤੇ ਜ਼ਰੂਰਤ ਵੀ ਇਹਨਾਂ ਚੀਜ਼ਾਂ ਦੀ ਹੈ। ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਜਿਹੜੇ ਦੋਸਤ ਸਾਡੇ ਇਸ ਵੀਡੀਓ ਨੂੰ ਦੇਖ ਰਹੇ ਨੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਆਪਣੇ ਕਮੈਂਟਸ ਦੇ ਵਿੱਚ ਆਪਣੇ ਇਲਾਕੇ ਦਾ, ਆਪਣੇ ਸ਼ਹਿਰ ਦਾ ਜਿਹੜਾ ਨਾ ਨਾਮ ਮੈਂਸ਼ਨ ਕਰ ਦੇਣਾ। ਤੇ ਜਿਹੜੇ ਦੋਸਤ ਇਸ ਪਾਕਿਸਤਾਨ ਲਹਿੰਦੇ ਪੰਜਾਬ ਤੋਂ ਗਏ ਨੇ, ਉਹ ਕਾਈਂਡਲੀ ਉਹ ਵੀ ਕਮੈਂਟਸ ਕਰ ਦੇਣਾ ਕਿ ਤੁਹਾਡਾ ਕਿਹੜਾ ਇਲਾਕਾ ਸੀ, ਤੁਹਾਡਾ ਕਿਹੜਾ ਪਿੰਡ ਸੀ। ਫਿਰ ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ, ਤੇ ਕੋਸ਼ਿਸ਼ ਕਰਾਂਗੇ ਤੁਹਾਡਾ ਇਲਾਕਾ ਜਿਹੜਾ ਤੁਸੀਂ ਪਿੰਡ ਦੱਸੋਗੇ ਉਹ ਤੁਹਾਨੂੰ ਦਿਖਾਵਾਂਗੇ। ਸਫਦਰ ਵਾਲਾ ਮੇਰਾ ਨਾਮ ਹੈ, ਠੱਠਾ ਗੁਲਾਬ ਸਿੰਘ। ਤੁਸੀਂ ਮਹਾਜਰ ਹੋ ਕਿ? ਨਹੀਂ, ਅਸੀਂ ਬਸ਼ਿੰਦੇ ਆ। ਬਸ਼ਿੰਦੇ। ਪਹਿਲੇ ਤੁਹਾਡਾ ਕਿਹੜਾ ਪਿੰਡ ਸੀ? ਪਹਿਲੇ ਆਪਣਾ ਸਾਡਾ ਕੋਈ ਦਾਦਾ ਪੜਦਾਦਾ ਹੀ ਆਇਆ ਇੱਧਰੋਂ ਪੁਰਾਣੇ ਵਾਲੇ ਵੱਲੋਂ। ਕੋਈ ਇੱਥੇ ਕੋਈ ਨਾਨਕੇ ਢੇਰੀ ਦੱਸਦੇ ਨੇ ਸਾਡੇ ਕਿਸੇ ਵਡੇਰੇ ਦੀ ਸੀ। ਅੱਛਾ, ਉੱਥੇ ਆ ਗਿਆ ਸਾਡੇ ਵਡੇਰੇ। ਠੀਕ ਹੈ। ਹਾਂਜੀ, ਹੁਣ ਠੱਠਾ ਗੁਲਾਬ ਸਿੰਘ ਤੁਹਾਡੀ ਰਾਇ ਠੱਠਾ ਹੈ? ਗੁਲਾਬ ਸਿੰਘ। ਤੇ ਸਰਦਾਰ ਵੀਰਾਂ ਨੂੰ ਕੋਈ ਮੈਸੇਜ ਦੇ ਦਿਓ ਅਗਰ ਕੋਈ ਆਉਣਾ ਚਾਹਣ, ਤੇ ਤੁਹਾਡਾ ਆਪਣਾ ਨੰਬਰ ਜਿਹੜਾ ਨਾ ਉਹ ਦੱਸ ਦੇਣਾ। ਹਾਂਜੀ, ਤੇ ਸਰਦਾਰ ਵੀ ਇਹ ਠੀਕ ਹੈ, ਆ ਜਾਣ, ਮੋਸਟ ਵੈਲਕਮ। ਇਨਸਾਨੀ ਹਮਦਰਦੀ ਹੈ ਸਾਡੇ ਨਾਲ। ਅੱਗੇ ਵੀ ਇੱਕ ਦੋ ਦਫਾ ਆਏ ਨੇ, ਹਾਂ ਉਹਨਾਂ ਨਾਲ ਪਿਆਰ ਕਰਨੇ ਆ, ਸਾਡਾ ਅਖਲਾਕੀ ਫਰਜ਼ ਹੈ। ਬਿਲਕੁਲ ਸਹੀ ਗੱਲ। ਕੋਈ ਮਸਲਾ ਨਹੀਂ। ਅਲਹਮਦੁਲਿਲਾ। ਇੱਥੋਂ ਜਿਹੜੇ ਸਰਦਾਰ ਵੀਰ ਗਏ ਨੇ ਆਪਣਾ ਪਿੰਡ ਦੇਖਣਾ ਚਾਹਣ, ਤੇ ਤੁਸੀਂ ਉਹਨਾਂ ਨੂੰ ਪਿੰਡ ਦਿਖਾ ਦੋਗੇ? ਹਾਂਜੀ, ਅਸੀਂ ਦਿਖਾ ਦਿਆਂਗੇ। ਆਪਣਾ ਨੰਬਰ ਜਿਹੜਾ ਨਾ ਮੈਂ ਦੱਸ ਦਿਆ ਜੀ। ਕੋਈ ਮਸਲਾ ਨਹੀਂ, ਆਓ ਨਾ। 100 ਬਿਸਮਿਲ੍ਲਾ। ਆਪਣਾ WhatsApp ਨੰਬਰ ਦੱਸਿਆ ਜੀ। 0345 6255 359 ਸਫਦਰ ਵਾਲਾ। 0345 6255 6255 359 359। ਹਾਂਜੀ। 0345 ਜਿਹੜਾ ਨਾ ਜੀ ਇਹ ਪਾਕਿਸਤਾਨ ਦਾ ਕੋਡ ਹੈ। ਅਗਰ ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ 'ਚੋਂ ਮਿਲਾਉਣਾ ਚਾਹੁੰਦੇ 0092 ਲਾਣਾ ਹੈ, ਹਾਂਜੀ। ਫਿਰ 345 ਮਿਲਾਣਾ, 0 ਹਟਾ ਦੇਣਾ। ਨੇ ਸਮਝ ਲਓ ਵੀ ਸਹੇਲੀ ਅਸੀਂ ਹਰ ਵਕਤ ਰਹਿੰਦੇ ਆ। ਇਹਨਾਂ ਦਾ ਮਾਸ਼ਾਅੱਲਾ ਫੈਮਿਲੀ ਹੈ ਜਿਹੜੀ ਕਾਫੀ ਸਟਰਾਂਗ ਹੈ। ਸਾਡੀਆਂ ਰੌਣਕਾਂ ਦੀ ਵਜ੍ਹਾ ਤੋਂ
ਸਾਡੇ ਹਾਸਾ ਮਜ਼ਾਕ ਦੀ ਵਜ੍ਹਾ ਤੋਂ ਇੱਥੇ ਇਹਨਾਂ ਦਾ ਦਿਲ ਲੱਗਾ ਹੈ। ਮੈਂ ਸਿਰਫ ਕਹਿੰਦਾ ਇੱਥੇ ਦੋਵੇਂ ਭਾਈ ਨੇ। ਮੈਂ ਕਹਿੰਦਾ ਜੀ ਇਹਨਾਂ ਦੀ ਵਜ੍ਹਾ ਤੋਂ ਤੁਸੀਂ ਆਉਂਦੇ ਜੇ, ਹਾਂਜੀ ਇਹਨਾਂ ਦੀ ਵਜ੍ਹਾ ਤੋਂ ਅਸੀਂ ਆਉਂਦੇ ਹਾਂ, ਇਹਨਾਂ ਸਾਡੀ ਦੀ ਵਜ੍ਹਾ- ਬਾਬੇ ਦੀ ਵਜ੍ਹਾ ਤੋਂ ਤੁਹਾਡੇ ਚਿਹਰਿਆਂ ਦੇ ਹਾਂਜੀ, ਹਾਸੇ ਨੇ। ਹਾਂਜੀ ਹਾਂਜੀ ਤੇ ਜੇ ਇਹਨਾਂ ਦਾ ਵਿਆਹ ਕਰਿਆ ਜੇ ਤੇ ਮੈਨੂੰ ਦੱਸਿਆ ਜੇ, ਮੈਂ ਜਿਹੜਾ ਨਾ ਜਨਾਬ ਫਿਰ ਕੋਈ ਢੋਲ ਵਾਲੇ ਜਿਹੜਾ ਨਾ ਕੋਈ ਜ਼ਬਰਦਸਤ ਜੇ ਲੈ ਕੇ ਆਵਾਂਗਾ। ਠੀਕ ਹੈ ਜੀ। ਤੇ ਖੁਸਰੇ ਖਸਰੇ ਜੇ ਕਹੋਗੇ ਤਾਂ ਉਹ ਵੀ ਆ ਜਾਣਗੇ। ਆਹ ਚਲੋ ਨਹੀਂ ਆਪ ਹੀ ਇਹ ਨੱਚ ਨੂੰ ਚਲਾਂਗੇ ਹੋਵੇ ਤਾਂ ਖੁਸ਼ੀ ਕਰਾਂਗੇ ਬੜੀ। ਲਓ ਜੀ ਮਿਹਰਬਾਨੀ, ਬਹੁਤ ਖੁਸ਼ੀ ਆਈ ਭਾਈ ਸਫਦਰ ਮਿਲ ਕੇ ਤੁਹਾਡੇ ਨਾਲ। ਅੱਲਾਹ ਤਾਲਾ ਸਲਾਮਤ ਰੱਖੇ ਤੁਹਾਨੂੰ ਵੀ ਤੇ ਚਾਚਾ ਜੀ ਨੂੰ ਵੀ। ਖੁਸ਼ ਰਹਿਣ ਚਾਚਾ ਜੀ, ਹੱਸਦੇ ਰਹਿਣ, ਵਸਦੇ ਰਹਿਣ।